ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸੀ ਅਮਰਜੀਤ ਸਿੰਘ ਜੀ, ਕਹਿੰਦੇ ਤਕਰੀਬਨ 150 ਕਿਲੋਮੀਟਰ ਤੋਂ ਵੀ ਸੰਗਤ ਆ ਗਈ ਹੈ ਪਿਆਰ 'ਚ। ਇਹੋ ਜਿਹੇ ਪ੍ਰੇਮੀ ਵੀ ਆਏ ਨੇ ਜਿਨ੍ਹਾਂ ਨੂੰ ਕੀਰਤਨ ਦੀ ਭੁੱਖ ਹੈ ਨਾ, ਸੰਗਤ ਵਿੱਚ ਬਹਿਣ ਦੀ ਤੜਪ ਹੈ, ਜਿਨ੍ਹਾਂ ਨੂੰ ਏਡੀ ਏਡੀ ਦੂਰੋਂ ਵੀ ਸੰਗਤਾਂ ਪਹੁੰਚੀਆਂ ਨੇ। ਕੋਈ 100 ਕਿਲੋਮੀਟਰ, 150, 200 ਕਿਲੋਮੀਟਰ ਤੋਂ ਵੀ ਆਈਆਂ ਸੰਗਤਾਂ। ਤੁਹਾਡੇ ਇੱਕ ਇੱਕ ਦੇ ਪਿਆਰ ਨੂੰ ਨਮਸਕਾਰ। 40-45 ਮਿੰਟ ਰਹਿ ਗਏ ਆਪਣੇ ਬਾਕੀ, ਤੇ ਇਹ ਮੇਰੀ ਬੇਨਤੀ ਹੈ, ਆ ਕਾਇਮ ਹੋ ਕੇ ਬਹਿਣਾ। ਪੁੱਛ ਲਾਂ ਤੁਹਾਡੇ ਕੋਲੋਂ, ਹਾਂ ਇਧਰ ਵਾਲੇ ਕਾਇਮ ਹੋ, ਹਾਂ ਆ ਜਿੰਨੇ ਉੱਪਰ ਬੈਠੇ, ਹਾਂ ਵੇਖੋ ਪਿਆਰ ਦੇ ਵਿੱਚ ਅੱਧੇ ਤੋਂ ਵੱਧ ਟਾਈਮ ਲੰਘ ਗਿਆ। 40-45 ਮਿੰਟ ਰਹਿ ਗਏ ਨੇ, ਇਹ ਵੀ ਲੰਘ ਜਾਣੇ ਨੇ। ਬਸ ਪ੍ਰੇਮ ਦੇ ਵਿੱਚ ਸਜਣ ਦਾ ਯਤਨ ਕਰੀਏ। ਬਹੁਤ ਭਾਵਨਾ ਨਾਲ ਬੈਠੇ ਹੋ। ਜੇ ਕੋਈ ਇੱਕ ਅੱਧਾ ਮੇਰੇ ਵਰਗਾ ਇਹੋ ਜਿਹਾ ਨਾ ਜਿਹਦੀ ਭਾਵਨਾ 'ਚ ਥੋੜੀ ਬਹੁਤ ਕਮੀ ਹੋਵੇ, ਆ ਬਸ ਉਹ ਕਮੀ ਨੂੰ ਕੱਢ ਕੇ ਬਹਿਣਾ। ਮੈਂ ਸੱਚ ਕਹਿ ਰਿਹਾ, ਜਾਣ ਲੱਗਿਆ ਖਾਲੀ ਨਹੀਂ ਮੁੜੋਗੇ। ਗੁਰੂ ਰਾਮਦਾਸ ਝੋਲੀਆਂ ਭਰ ਕੇ ਹੀ ਤੋਰੇਗਾ। ਸਤਿ ਸ੍ਰੀ ਅਕਾਲ। ਵਾਹ ਵਾਹ, ਇਹੋ ਹੀ ਪਿਆਰ ਨੂੰ ਨਮਸਕਾਰ ਹੈ। ਵਾਹ ਵਾਹ। ਆਓ ਜੀ, ਹੁਣ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਦੇ ਸ਼ਬਦ ਦੇ ਵਿੱਚ ਬੜੀ ਤਾਕਤ ਹੈ, ਬਹੁਤ ਤਾਕਤ। ਜਦੋਂ ਸਾਡਾ ਜਨਮ ਵੀ ਨਹੀਂ ਨਾ ਹੋਇਆ, ਮਾਂ ਦੇ ਉਦਰ ਵਿੱਚ ਸਾਂ, ਤਾਂ ਵੀ ਇਹ ਸ਼ਬਦ ਨੇ ਸਾਡੀ ਰਾਖੀ ਕੀਤੀ ਹੈ। ਸੱਚਾਈ ਹੈ, ਮਾਲਕ ਜੀ ਦੀ ਬਾਣੀ ਕਹਿ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਖਾਰੇ। ਉਥੇ ਵੀ ਰਾਖੀ ਕਰਨ ਵਾਲਾ ਨਾਮ। ਜਦੋਂ ਬੱਚੇ ਦਾ ਜਨਮ ਹੋਇਆ ਨਾ, ਜਨਮ ਤੋਂ ਬਾਅਦ ਮੰਨ ਲਓ ਕਿਸੇ ਕਰਮ ਦੇ ਕਰਕੇ ਕੋਈ ਸਰੀਰਕ ਰੋਗ ਆ ਗਿਆ, ਆਈ ਜਾਂਦੇ ਨੇ ਨਾ ਰੋਗ। ਹੁਣ ਮੰਨ ਲਓ ਸਾਡੇ ਕਰਮਾਂ ਦੇ ਵਿੱਚ ਲਿਖਿਆ ਗਿਆ ਅਸੀਂ 10 ਸਾਲ ਕੋਈ ਸਰੀਰਕ ਕਸ਼ਟ ਭੋਗਣਾ ਹੈ। ਪਰ ਜਦੋਂ ਬੰਦਾ ਪਿਆਰਿਓ ਨਾਮ ਬਾਣੀ ਨਾਲ ਜੁੜਦਾ, ਗੁਰੂ ਦੇ ਸ਼ਬਦ ਦਾ ਆਸਰਾ ਲੈਂਦਾ, ਗੁਰੂ ਦੇ ਸ਼ਬਦ ਦਾ ਸਦਕਾ ਗੁਰੂ ਸਾਹਿਬ ਕਰਦੇ ਪਤਾ ਕੀ ਨੇ? 10 ਸਾਲਾਂ ਦਾ ਜਿਹੜਾ ਸਰੀਰਕ ਕਸ਼ਟ ਹੈ ਨਾ, ਉਹ 10 ਮਿੰਟਾਂ 'ਚ ਵੀ ਕੱਟ ਦਿੰਦੇ ਨੇ। ਤੇ 10 ਮਿੰਟਾਂ ਦੀ ਆਈ ਹੋਈ ਤਕਲੀਫ ਨੂੰ ਮੇਰਾ ਦਾਤਾ ਸੁਪਨੇ 'ਚ ਵੀ ਕੱਟ ਸਕਦਾ। ਉਹਦੇ ਕੋਲ ਸਾਰੇ ਖਾਤੇ ਨੇ, ਸਾਰੇ। ਹਰ ਵੇਲੇ ਸ਼ਬਦ ਦੇ ਨਾਲ ਜੁੜੋ। ਮੈਂ ਕੰਮ ਕਰਦਿਆਂ ਵੀ ਬਸ ਅੰਦਰ ਵਾਹਿਗੁਰੂ ਵਾਹਿਗੁਰੂ ਚਲਾਉਣ ਦਾ ਯਤਨ ਕਰੋ। ਇਹ ਨਹੀਂ ਕਿ ਕੰਮ ਕਰ ਛੱਡ ਕੇ, ਨਹੀਂ 2.5 ਘੰਟੇ ਦਾ ਸਮਾਂ ਤੇ ਜਿਹੜਾ ਦੇਣਾ ਹੀ ਹੈ ਨਾ, ਲੇਖੇ ਲਾਉਣਾ ਹੀ ਹੈ। ਉਸ ਤੋਂ ਇਲਾਵਾ ਕੰਮਕਾਰ ਕਰਦਿਆਂ ਤੁਸੀਂ ਵੀ ਭੈਣੋ ਘਰ ਦਾ ਕੰਮਕਾਰ ਕਰਦੀਆਂ ਜੇ, ਰੋਟੀ ਬਣਾਉਂਦੀਆਂ ਜੇ, ਆਏ ਗਏ ਪ੍ਰਾਹੁਣਿਆਂ ਨੂੰ ਅਟੈਂਡ ਕਰਦੀਆਂ ਜੇ, ਪਤੀ ਨੂੰ ਆਫਿਸ ਤੋਰਨਾ, ਬੱਚਿਆਂ ਨੂੰ ਸਕੂਲ ਤੋਰਨਾ, ਘਰ ਦਾ ਕੰਮ ਕਰਦੀਆਂ ਜੇ ਨਾ, ਉਹ ਯਤਨ ਕਰੋ ਘਰ ਦਾ ਕੰਮ ਕਰਦਿਆਂ ਵੀ ਇਹ ਗੁਰੂ ਦਾ ਸ਼ਬਦ ਚੱਲੇ। ਅਸੀਂ ਦੁਕਾਨਾਂ ਤੇ ਬਹਿੰਦੇ ਆ, ਹੱਟੀਆਂ ਤੇ ਜਾਂਦੇ ਆ, ਆਫਿਸ ਦੇ ਵਿੱਚ ਜਾਂਦੇ ਆ, ਦਫ਼ਤਰਾਂ 'ਚ ਜਾਂਦੇ। ਸੁਣਿਓ ਧਿਆਨ ਨਾਲ, ਕੋਈ ਨੌਕਰੀ ਕਰਦਾ, ਕੋਈ ਬਿਜ਼ਨਸ ਕਰਦਾ, ਯਤਨ ਕਰੀਏ ਹਰ ਕੰਮ ਕਰਦਿਆਂ ਹੱਥ ਕਾਰ ਵੱਲ ਤੇ ਚਿੱਤ ਨਿਰੰਕਾਰ ਵੱਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਰੀਰਕ ਕਸ਼ਟੋਂ ਵੀ ਰਾਖੀ ਕਰਦਾ ਨਾਮ ਗੁਰੂ ਦਾ, ਨਾਮ। ਤੇ ਸੱਚਾਈ ਏ
ਸਚਾਈ ਸਰੀਰਕ ਕਸ਼ਟ ਜੇ ਆ ਗਿਆ ਨਾ, ਰਾਖੀ ਨਾ, ਮੈਨੂੰ ਕੁਦਰਤੀ ਗੱਲ ਚੇਤੇ ਆ ਗਈ। ਇਹ ਮੈਂ ਸੋਚ ਕੇ ਨਹੀਂ ਸੀ ਬੈਠਾ, ਸੋਚਿਆ ਕੁਝ ਹੋਰ ਹੈ ਪਰ ਹੁਣ ਕੁਝ ਹੋਰ ਰਿਹਾ। ਇਹਦਾ ਮਤਲਬ ਇਹ ਭਾ ਰਿਹਾ ਮੇਰੇ ਸਾਹਿਬ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਸੱਚ ਕਹਿ ਰਿਹਾ, ਕਈ ਵਾਰੀ ਸੋਚ ਕੇ ਕੁਝ ਬੈਠੀਦਾ ਪਰ ਸੰਗਤ ਦੇ ਮਾਹੌਲ ਵੱਲ ਵੇਖ ਕੇ ਕੁਝ ਹੋਰ ਦਾ ਹੋਰ ਜਾਂਦਾ। ਭਾਈ ਰਣਧੀਰ ਸਿੰਘ ਜੀ ਮਹਾਂਪੁਰਖ ਬੜੇ ਪਿਆਰੇ ਅਖੰਡ ਕੀਰਤਨੀ ਜਥੇ ਦੇ, ਉਹ ਗੁਰੂ ਕੇ ਲਾਲ ਜਿਨ੍ਹਾਂ ਨੇ ਸੰਗਤ ਨੂੰ ਵਾਹਿਗੁਰੂ ਸ਼ਬਦ ਦੇ ਨਾਲ ਜੋੜਿਆ। ਭਾਈ ਸਾਹਿਬ ਦੇ ਜੀਵਨ ਦੇ ਵਿੱਚੋਂ ਇੱਕ ਜ਼ਿਕਰ ਮਿਲਦਾ, ਇਹਨਾਂ ਦੇ ਪਿਤਾ ਜੀ ਦੀ ਨਾ ਤਬੀਅਤ ਖਰਾਬ ਹੋਈ, ਪੇਟ ਦੇ ਵਿੱਚ ਨਾ ਪਾਣੀ ਭਰ ਜਾਂਦਾ ਸੀ। ਇਹਨਾਂ ਦੇ ਪਿਤਾ ਜੀ ਦੇ ਪੇਟ 'ਚ ਪਾਣੀ ਭਰਨਾ, ਇਲਾਜ ਕਰਾਉਣਾ, ਜਿੰਨਾ ਕੁ ਪਾਣੀ ਕਢਵਾਉਣਾ ਉਹਨਾਂ ਕੁ ਫਿਰ ਭਰ ਜਾਣਾ, ਤੇ CMC ਹਸਪਤਾਲ ਲੁਧਿਆਣੇ ਦਾਖਲ ਕਰਵਾਇਆ। ਹੁਣ ਜਦੋਂ ਦਾਖਲ ਕਰਵਾਇਆ ਨਾ, ਡਾਕਟਰ ਇਲਾਜ ਕਰਦੇ ਨੇ, ਜਿੰਨਾ ਕੁ ਪਾਣੀ ਪੇਟ 'ਚੋਂ ਕੱਢਦੇ ਉਹਨਾਂ ਫਿਰ ਭਰ ਜਾਂਦਾ। ਤੇ ਅੱਜ ਡਾਕਟਰਾਂ ਨੇ ਵੀ ਨਾ ਇੰਨੀ ਗੱਲ ਕਹਿਤੀ ਭਾਈ ਰਣਧੀਰ ਸਿੰਘ ਜੀ ਨੂੰ, ਕਹਿੰਦੇ ਬੇਟਾ ਅਸੀਂ ਜਿੰਨਾ ਕੁ ਤੁਹਾਡੇ ਪਿਤਾ ਜੀ ਦਾ ਇਲਾਜ ਕਰ ਸਕਦੇ ਸਨ ਉਹਨਾਂ ਕਰ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਇਹਨਾਂ ਦਾ ਇਲਾਜ ਅਸੀਂ ਨਹੀਂ ਕਰ ਸਕਦੇ, ਸਾਡੇ ਹੱਥ ਖੜੇ ਨੇ। ਇਉਂ ਕਰੀ ਪੁੱਤਰ, ਅੱਜ ਸ਼ਾਮੀ ਇਹਨਾਂ ਨੂੰ ਘਰ ਲੈ ਜੀ। ਹੁਣ ਭਾਈ ਰਣਧੀਰ ਸਿੰਘ ਜੀ ਨੂੰ ਡਾਕਟਰ ਜਦੋਂ ਇੰਨੀ ਗੱਲ ਕਹਿ ਗਏ, ਚਿਹਰੇ ਤੇ ਉਦਾਸੀ। ਇਹਨੇ ਨੂੰ ਇਹਨਾਂ ਦੇ ਪਿਤਾ ਜੀ ਦਾ ਪਤਾ ਲੈਣ ਵਾਸਤੇ ਆਏ ਸੰਤ ਹੀਰਾ ਸਿੰਘ ਜੀ। ਜਦੋਂ ਆਏ ਨਾ, ਭਾਈ ਰਣਧੀਰ ਸਿੰਘ ਜੀ ਦੀ ਛੋਟੀ ਉਮਰ ਤੇ ਚਿਹਰਾ ਉਦਾਸ ਵੇਖਿਆ ਤੇ ਪੁੱਛਦੇ ਨੇ, ਕਾਕਾ ਚਿਹਰੇ ਤੇ ਉਦਾਸੀ ਕਿਉਂ ਹੈ? ਤੇ ਉਸ ਵੇਲੇ ਭਾਈ ਸਾਹਿਬ ਪਤਾ ਕੀ ਕਹਿੰਦੇ, ਛੋਟੀ ਉਮਰ, ਕਹਿੰਦੇ ਜੀ ਚਿਹਰਾ ਤਾਂ ਕਰਕੇ ਉਦਾਸ ਹੈ ਕਿ ਅੱਜ ਮੇਰੇ ਪਿਤਾ ਜੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਬਿਮਾਰੀ ਦਾ ਇਲਾਜ ਉਹ ਨਹੀਂ ਕਰ ਸਕਦੇ, ਤਾਂ ਉਦਾਸੀ ਹੈ। ਤੇ ਉਸ ਵੇਲੇ ਸੰਤ ਹੀਰਾ ਸਿੰਘ ਜੀ ਪਤਾ ਕੀ ਕਹਿੰਦੇ, ਕਹਿੰਦੇ ਪੁੱਤਰ ਡਾਕਟਰਾਂ ਨੇ ਜਵਾਬ ਦਿੱਤਾ, ਗੁਰੂ ਰਾਮਦਾਸ ਨੇ ਜਵਾਬ ਤੇ ਨਹੀਂ ਨਾ ਦਿੱਤਾ। ਡਾਕਟਰਾਂ ਨੇ ਜਵਾਬ ਦਿੱਤਾ ਹੈ, ਗੁਰੂ ਰਾਮਦਾਸ ਨੇ ਜਵਾਬ ਤੇ ਨਹੀਂ ਨਾ ਦਿੱਤਾ। ਹੌਸਲਾ ਨਾ ਢਾ, ਆਸ ਨਾ ਛੱਡ, ਇੱਕ ਕੰਮ ਕਰ ਜੀ, ਹੁਕਮ ਕਰੋ। ਕਹਿੰਦੇ ਆਪਣੇ ਪਿਤਾ ਜੀ ਦੇ ਸਰਾਣੇ ਵਾਲੇ ਪਾਸੇ ਮੁਖ ਕਰਕੇ ਬਹਿ ਜਾ, 5 ਪਾਠ ਲਾ ਜਪਜੀ ਸਾਹਿਬ, ਤੇ ਜਦੋਂ ਇੱਕ ਪਾਠ ਪੂਰਾ ਹੋ ਜੇ ਉਸ ਤੋਂ ਬਾਅਦ 2 ਮਿੰਟ 3 ਮਿੰਟ 5 ਮਿੰਟ ਜਿੰਨਾ ਤੇਰਾ ਦਿਲ ਕਰਦਾ ਹੈ ਨਾ, ਇਹ ਜਪਣਾ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਕਹਿੰਦੇ 5 ਪਾਠਾਂ ਦੀ ਇਦਾਂ ਹਾਜ਼ਰੀ ਲਾ ਲੈ, ਗੁਰੂ ਆਪੇ ਹੀ ਅੰਗ ਸੰਗ ਹੋ ਕੇ ਵਰਤੇਗਾ। ਹੁਣ ਵੇਖੋ ਮਹਾਂਪੁਰਖ ਤੇ ਇੰਨੀ ਗੱਲ ਕਹਿ ਕੇ ਚਲੇ ਗਏ, ਪਰ ਭਾਈ ਰਣਧੀਰ ਸਿੰਘ ਜੀ ਦੇ ਦਿਲ ਦੇ ਉੱਤੇ ਗੱਲ ਅਸਰ ਕਰ ਗਈ। ਪਿਤਾ ਜੀ ਦੇ ਸਰਾਣੇ ਵਾਲੇ ਪਾਸੇ ਬਹਿ ਗਏ, ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਤੇ ਜਦੋਂ ਪਾਠ ਸੰਪੂਰਨ ਹੋਇਆ ਪੜ੍ਹਦੇ ਨੇ ਸ੍ਰੀ ਹਰਿਕ੍ਰਿਸ਼ਨ ਜਿਸ ਡਿਠੇ ਸਭ ਦੁੱਖ ਜਾਏ। ਫਿਰ ਦੂਜਾ ਪਾਠ, ਤੀਜਾ ਪਾਠ, ਚੌਥਾ ਪਾਠ, ਜਦੋਂ 5ਵਾਂ ਪਾਠ ਕਰ ਰਹੇ ਨਾ, ਜਦੋਂ ਇੱਥੇ ਪਹੁੰਚੇ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁੱਖ ਪਾਪ ਕਾ ਨਾਸ। ਮਨ ਜੁੜ ਗਿਆ, ਬਸ ਆਹੀ ਪੜੀ ਜਾਂਦੇ ਨੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁੱਖ ਪਾਪ ਕਾ ਬਸ ਆਹੀ ਪੜੀ ਜਾਂਦੇ। ਹੁਣ ਅੱਧਾ ਘੰਟਾ ਮਨ ਜੁੜਿਆ, ਘੰਟਾ ਜੁੜਿਆ, 1.5 ਘੰਟਾ ਜੁੜਿਆ, ਇਹ ਤੇ ਹੋਈ ਜਾਣਨ। ਹੁਣ ਪਿਆਰਿਓ ਜਦੋਂ ਪਾਠ ਦੀ ਸੰਪੂਰਨਤਾ ਕੀਤੀ, ਆ ਪੜਿਆ, ਉਸ ਤੋਂ ਬਾਅਦ ਸ੍ਰੀ ਹਰਿਕ੍ਰਿਸ਼ਨ ਜਿਸ ਡਿਠੇ ਸਭ ਦੁੱਖ ਜਾਏ। ਤੇ ਜਦੋਂ ਹੁਣ ਅਰਦਾਸ ਕਰਕੇ ਆਪਣੀਆਂ ਅੱਖਾਂ ਖੋਲੀਆਂ ਨਾ, ਤੇ ਕੀ ਵੇਖਦੇ ਨੇ, ਪਿਤਾ ਜੀ ਦਾ ਜਿਹੜਾ ਪੇਟ ਪਾਣੀ ਦੇ ਨਾਲ ਭਰਿਆ ਪਿਆ ਸੀ, ਗੁਬਾਰੇ ਵਾਂਗੂ ਫੁੱਲਿਆ ਪਿਆ ਸੀ ਨਾ, ਪਾਣੀ ਸਾਰਾ ਪੇਟ ਰਾਹੀਂ ਬਾਹਰ ਨਿਕਲਿਆ ਹੋਇਆ, ਤੇ ਪੇਟ ਪੂਰਾ ਲੱਕ ਦੇ ਨਾਲ ਲੱਗਾ ਹੋਇਆ। ਸ੍ਰੀ ਅਕਾਲ। ਪੇਟ ਬਿਲਕੁਲ ਲੱਕ ਦੇ ਨਾਲ ਲੱਗਿਆ ਪਿਆ। ਸਮਝ ਨਹੀਂ ਆ ਰਹੀ ਹੋਇਆ ਕੀ। ਇਹਨਾਂ ਨੂੰ ਡਾਕਟਰ ਆ ਗਏ, ਸ਼ਾਮਾਂ ਪਈਆਂ ਨੇ, ਡਾਕਟਰ ਆਏ, ਬੇਟਾ ਤੈਨੂੰ ਕਿਹਾ ਸੀ ਅੱਜ ਛੁੱਟੀ ਕਰ, ਅਜੇ ਕਹਿ ਹੀ ਰਿਹਾ ਡਾਕਟਰ। ਇੱਕਦਮ ਵੇਖਦਾ ਕਿ ਇਹਨਾਂ ਦੇ ਪਿਤਾ ਜੀ ਦਾ ਜਿਹੜਾ ਪੇਟ, ਇਲਾਜ ਆਪਾਂ ਕਰਦੇ ਸਾਂ, ਜਿੰਨਾ ਪਾਣੀ ਕੱਢਦੇ ਫਿਰ ਭਰ ਜਾਂਦਾ ਸੀ, ਹੁਣ ਤੇ ਪੇਟ ਆ ਲੱਕ ਦੇ ਨਾਲ ਲੱਗਿਆ ਪਿਆ।
ਤੇ ਉਸ ਵੇਲੇ ਡਾਕਟਰ ਕਹਿੰਦੇ ਬੇਟਾ ਆ ਕੀ ਵਰਤਿਆ? ਤੇ ਭਾਈ ਰਣਧੀਰ ਸਿੰਘ ਜੀ ਕਹਿੰਦੇ ਇਹ ਜਿਹੜੀ ਮਹਾਂਪੁਰਖ ਸੰਤ ਖੀਰਾ ਸਿੰਘ ਜੀ ਗੁਰੂ ਦੇ ਸ਼ਬਦ ਦੀ, ਗੁਰੂ ਦੀ ਬਾਣੀ ਦੀ ਦਵਾਈ ਦੇ ਗਏ ਨਾ, ਇਹ ਗੁਰੂ ਦੇ ਸ਼ਬਦ ਦੀ ਦਵਾਈ ਨੇ ਆਪਣਾ ਅਸਰ ਵਿਖਾ ਦਿੱਤਾ ਹੈ। ਇਹਨੂੰ ਐਵੇਂ ਗੱਲਾਂ ਨਾ ਸਮਝਿਓ, ਗੱਲਾਂ ਨਾ ਸਮਝਿਓ। ਮੈਂ ਗੁਰੂ ਪਿਤਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਜਿਨ੍ਹਾਂ ਨਾਲ ਅੱਜ ਦੀ ਤਰੀਕ 'ਚ ਵੀ ਆ ਚੀਜ਼ਾਂ ਵਰਤਦੀਆਂ ਨੇ ਉਹਨਾਂ ਨੂੰ ਪਤਾ ਹੈ, ਪਤਾ ਹੈ। ਅੱਜ ਵੀ ਪਿਤਾ ਜੀ ਕਿਤੇ ਦੂਰ ਥੋੜੀ ਗਏ ਨੇ। ਇਹ ਕੋਈ ਪਹਿਲੇ ਥੋੜੀ ਕੱਲਾ ਲਿਖਿਆ, ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਬੰਧ ਸਰਬਦਾ ਸਰਵ ਜੁਗਤੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਇਹ ਕਲਗੀਧਰ ਪਿਤਾ ਜੀ ਨੇ ਕੱਲਾ ਉਦੋਂ ਥੋੜੀ ਲਿਖਿਆ, ਅੱਜ ਵੀ ਅੰਗ ਸੰਗ ਹੋ ਕੇ ਸਹਿਬ ਵਰਤਦੇ ਨੇ, ਵਰਤਦੇ ਨੇ। ਬਸ ਕੋਈ ਉਹਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਸਹੀ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਸਰੀਰਕ ਰੋਗ ਆ ਗਿਆ, ਉਹਦੇ ਤੋਂ ਰਾਖੀ ਵੀ ਗੁਰੂ ਦਾ ਸ਼ਬਦ ਕਰਦਾ। ਤੇ ਜੇ ਪਿਆਰਿਓ ਸੰਸਾਰ ਵਿੱਚ ਚਲਦਿਆਂ ਚਲਦਿਆਂ ਕੋਈ ਗਰੀਬੀ ਆ ਗਈ, ਫੜ ਲੈ ਹਾਂ ਮਾਲਕ ਦੇ ਚਰਨ। ਐਵੇਂ ਧਾਗੇ ਤਵੀਤਾਂ ਵਾਲਿਆਂ ਦੇ ਮਗਰ ਨਾ ਲੱਗੀ, ਹੈ ਜੀ। ਐਵੇਂ ਜੋਤਸ਼ੀਆਂ ਦੇ ਮਗਰ ਨਾ ਲੱਗੀ, ਐਵੇਂ ਟੇਵੇ ਵਾਲਿਆਂ ਦੇ ਮਗਰ ਨਾ ਲੱਗੀ, ਐਵੇਂ ਦੂਜੀਆਂ ਥਾਵਾਂ ਤੇ ਜਾ ਕੇ ਚਦਰਾਂ ਨਾ ਚੜਾਉਣ ਲੱਗ ਪਈ, ਐਵੇਂ ਰਾਸ਼ੀਆਂ ਦੇ ਚੱਕਰਾਂ 'ਚ ਨਾ ਪੈ ਜੀ, ਨਗਾਂ ਵਾਲੀਆਂ ਮੁੰਦਰੀਆਂ ਨਾ ਪਾਉਣ ਲੱਗ ਪਈ, ਐਵੇਂ ਵਾਸਤੂ ਸ਼ਾਸਤਰ ਦੇ ਚੱਕਰ 'ਚ ਨਾ ਪੈ ਜੀ। ਉਹ ਜੇ ਕਰਮਾ ਕਰਕੇ ਕੋਈ ਗਰੀਬੀ ਆ ਹੀ ਗਈ ਹੈ ਨਾ, ਫੜ ਲੈ ਨੇਮ ਵਧਾ ਕੇ ਮਾਲਕ ਦੇ ਚਰਨ, ਫੜ ਚਰਨ, ਨਿਤਨੇਮ ਵਧਾ, ਬੰਦਗੀ ਦਾ ਪੈਰਾ ਵਧਾ, ਸ਼ਬਦ ਦਾ ਓਟ ਆਸਰਾ ਲੈ। ਗੁਰੂ ਦੇ ਸ਼ਬਦ ਵਿੱਚ ਐਡੀ ਤਾਕਤ ਹੈ, ਐਡੀ ਤਾਕਤ। ਜੇ ਤੇਰੇ ਕਰਮਾਂ 'ਚ ਲਿਖਿਆ ਨਾ 20 ਸਾਲ ਤੋਂ ਗਰੀਬੀ ਦੇ ਭੋਗਣੇ ਨੇ, ਉਹ 20 ਸਾਲਾਂ ਦੀ ਗਰੀਬੀ ਨੂੰ ਦਾਤਾ ਸੁਪਨੇ 'ਚ ਕੱਟ ਦਿੰਦਾ ਹੈ। ਸੱਚਾਈਆਂ ਕਹਿ ਰਹੇ ਆ, ਸੱਚਾਈਆਂ। ਅੰਦਰੋਂ ਬਣੋ ਤੇ ਸਹੀ, ਬਣੋ ਤੇ ਸਹੀ ਉਹਦੇ। ਸੱਚੀ ਗੱਲ, ਅਸੀਂ ਅੰਦਰੋਂ ਨਹੀਂ ਬਣਦੇ ਉਹਦੇ। ਅਸੀਂ ਤੇ ਦੂਜੀਆਂ ਆਪਣੇ ਅੰਦਰ ਆਸਾਵਾਂ ਰੱਖੀਆਂ ਹੁੰਦੀਆਂ ਨੇ, ਦੂਜੀਆਂ ਥਾਵਾਂ ਦੀ ਟੇਕ ਰੱਖੀ ਹੁੰਦੀ ਹੈ। ਗੁਰੂ ਘਰ ਵੀ ਆ ਜਾਂਦੇ ਆ, ਦੂਜਾ ਕੰਮ ਵੀ ਕਰਨ ਲੱਗ ਪਏ ਨੇ। ਚੱਲ ਬਈ ਜੋਤਸ਼ੀ ਨੂੰ ਵਿਖਾ ਹੀ ਲੈਨੇ ਆ, ਹੈ ਜੀ। ਫਿਰ ਬਾਪੂ ਕਹਿੰਦਾ ਪਹਿਲੇ ਲਾਲਾ ਜੋਰ ਆਪਣੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਰੋਪਦਾ ਨੇ ਆਹੀ ਤੇ ਗੱਲ ਕਹੀ ਸੀ, ਆਹੀ ਗੱਲ ਭਾਈ ਗੁਰਦਾਸ ਜੀ ਨੇ 12 'ਚ ਦਰਜ ਕੀਤਾ ਹੈ। ਅੰਦਰ ਸਭਾ ਦੁਸੱਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ। ਹੁਣ ਜਦੋਂ ਦ੍ਰੋਪਦੀ ਦੀ ਪੈਜ ਰੱਖੀ ਗਈ ਨਾ, ਭਗਵਾਨ ਜੀ ਦੇ ਜਦੋਂ ਦਰਸ਼ਨ ਹੋਏ ਤੇ ਭਗਵਾਨ ਦਾ ਸ਼ੁਕਰਾਨਾ ਕੀਤਾ, ਤੇ ਨਾਲ ਪਤਾ ਕੀ ਆਖਿਆ? ਕਹਿਣ ਲੱਗੀ ਭਗਵਾਨ ਜੀ ਤੁਹਾਡਾ ਸ਼ੁਕਰਾਨਾ ਵੀ ਤੇ ਇੱਕ ਉਲੰਭਾ ਵੀ ਹੈ। ਸ਼ੁਕਰਾਨਾ ਕਿ ਤੁਸੀਂ ਭਰੀ ਸਭਾ ਵਿੱਚ ਮੈਨੂੰ ਨਗਨ ਹੋਣ ਤੋਂ ਬਚਾਇਆ, ਪਰ ਉਲੰਭਾ ਤਾਂ ਹੈ ਆਉਣ ਵਿੱਚ ਇੰਨੀ ਦੇਰੀ ਕਿਉਂ ਲਾਤੀ? ਉਸ ਵੇਲੇ ਕ੍ਰਿਸ਼ਨ ਜੀ ਪਤਾ ਕੀ ਕਹਿੰਦੇ? ਦ੍ਰੋਪਦੀ ਮੇਰੇ ਦੇਰ ਨਾਲ ਆਉਣ ਦਾ ਕਾਰਨ ਵੀ ਤੂੰ ਹੀ ਸੈਂ। ਜਦੋਂ ਭਰੀ ਸਭਾ ਵਿੱਚ ਤੈਨੂੰ ਨਗਨ ਕਰਨ ਲੱਗੇ ਨਾ, ਸਭ ਤੋਂ ਪਹਿਲੇ ਤੇਰਾ ਧਿਆਨ ਗਿਆ ਆਪਣੇ ਪਾਂਡਵਾਂ ਵੱਲ, ਪਤੀਆਂ ਵੱਲ, ਕੀ ਇਹ ਮੇਰੀ ਇੱਜ਼ਤ ਦੀ ਬੇਪਤੀ ਨਹੀਂ ਹੋਣ ਦੇਣਗੇ। ਪਰ ਜਦੋਂ ਉਹਨਾਂ ਨੇ ਵੀ ਤੇਰੀ ਰਾਖੀ ਨਾ ਕੀਤੀ, ਵੱਡੇ ਵੱਡੇ ਬੈਠੇ ਸੀ ਭੀਸ਼ਮ ਪਿਤਾਮਾ ਵਰਗੇ, ਦਰੋਣਾਚਾਰਿਆ ਵਰਗੇ, ਤੇਰਾ ਧਿਆਨ ਉਹਨਾਂ ਵੱਲ ਗਿਆ, ਇਹ ਮੇਰੀ ਇੱਜ਼ਤ ਬਚਾਉਣਗੇ। ਜਦੋਂ ਉਹਨਾਂ ਵੀ ਤੇਰੀ ਪੈਜ ਨਾ ਰੱਖੀ, ਇੱਜ਼ਤ ਨਾ ਰੱਖੀ, ਉਸ ਤੋਂ ਬਾਅਦ ਤੈਨੂੰ ਆਪਣੇ ਦੰਦਾਂ ਦੇ ਉੱਤੇ ਬੜਾ ਮਾਣ ਸੀ ਕਿ ਮੈਂ ਸਾੜੀ ਦਾ ਪੱਲੂ ਦੰਦਾਂ ਦੇ ਵਿੱਚ ਰੱਖ ਲਿਆ, ਘੁੱਟ ਕੇ ਫੜਿਆ, ਇਹ ਦੁਸ਼ਾਸਨ ਮੈਨੂੰ ਨਗਨ ਕਰ ਹੀ ਨਹੀਂ ਸਕਦਾ। ਕਹਿੰਦੇ ਜਦੋਂ ਤੇਰੇ ਮੁਖ ਦੇ ਵਿੱਚੋਂ ਵੀ ਉਹਨੇ ਜ਼ੋਰ ਨਾਲ ਸਾੜੀ ਖਿੱਚੀ, ਉਸ ਤੋਂ ਬਾਅਦ ਤੈਨੂੰ ਆਪਣੀਆਂ ਬਾਹਾਂ ਤੇ ਹੱਥਾਂ ਤੇ ਮਾਣ ਆ ਗਿਆ। ਹੱਥ ਮੇਰੇ ਬੜੇ ਤਾਕਤਵਰ ਨੇ, ਹੱਥਾਂ ਦੇ ਵਿੱਚੋਂ ਸਾੜੀ ਕਿਤੇ ਜਾ ਨਹੀਂ ਸਕਦੀ। ਤੇ ਜਦੋਂ ਦੁਸ਼ਾਸਨ ਨੇ ਤੇਰੇ ਹੱਥਾਂ ਤੋਂ ਵੀ ਸਾੜੀ ਖਿੱਚੀ ਨਾ, ਜਦੋਂ ਸਾਰੇ ਆਸਰੇ ਤੂੰ ਵੇਖ ਲੈ ਕਿ ਕੋਈ ਆਸਰਾ ਮੇਰੇ ਕੰਮ ਨਹੀਂ ਆ ਰਿਹਾ, ਸਭ ਪਾਸੋਂ ਨਿਆਸਰੀ ਬਣ ਕੇ ਜਦੋਂ ਤੂੰ ਮੈਨੂੰ ਆਵਾਜ਼ ਮਾਰੀ, ਉਹ ਦ੍ਰੋਪਦੀ ਮੈਂ ਤੇ ਉਸੇ ਵੇਲੇ ਹੀ ਆ ਗਿਆ ਸਾਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਸਭ ਪਾਸਿਓਂ ਨਿਆਸਰੀ ਬਣ ਕੇ ਤੂੰ ਮੈਨੂੰ ਬੁਲਾਇਆ ਨਾ, ਮੈਂ ਤੇ ਉਸੇ ਵੇਲੇ ਆ ਗਿਆ। ਮੈਂ ਤੇ ਫਿਰ ਦੇਰੀ ਨਹੀਂ ਲਾਈ ਕੋਈ। ਵੇਖੋ ਪਿਆਰਿਓ, ਆ ਮਾਲਕ ਪਿਤਾ ਬੈਠਾ ਹੈ ਨਾ ਮੇਰਾ,
ਜਦੋਂ ਨਿਆਸਰੇ ਬਣਦੇ ਆ ਨਾ, ਅਸੀਂ ਤੇ ਆਸਰੇ ਬੜੇ ਰੱਖੇ ਹੋਏ ਨੇ। ਜੋਤਸ਼ੀਆਂ ਦੇ ਆਸਰੇ ਰੱਖ ਲਏ, ਟੇਵੇ ਵਾਲਿਆਂ ਦੇ ਆਸਰੇ ਰੱਖ ਲਏ, ਨਗਾਂ ਵਾਲੀਆਂ ਮੁੰਦਰੀਆਂ ਦੇ ਆਸਰੇ ਰੱਖ ਲਏ, ਉਹ ਬਾਬਿਆਂ ਦੇ ਆਸਰੇ ਰੱਖ ਲਏ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦੇ ਨੇ ਤੇ ਆਪ ਹੀ ਰੱਬ ਬਣੇ ਹੋਏ ਨੇ। ਇਹ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦਾ ਬਚਨ ਖਿਰਦਿਆਂ ਤੇ ਲਿਖ ਲਿਓ। ਕਹਿੰਦੇ ਗੁਰੂਆਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ, ਗੁਰੂਆਂ ਦੇ ਗੁਰੂ। ਤੇ ਸੰਗਤ ਉਸ ਸਿੱਖ ਦੀ ਕਰੋ, ਉਸ ਸਾਧੂ ਦੀ ਕਰੋ, ਉਸ ਮਹਾਤਮਾ ਦੀ ਕਰੋ ਜਿਹੜਾ ਸਿੱਧਾ ਤੁਹਾਨੂੰ ਗੁਰੂ ਦੇ ਚਰਨਾਂ ਨਾਲ ਜੋੜੇ। ਜਿਹੜਾ ਆਪਣੇ ਆਪ ਦੇ ਵਿੱਚ ਕੁਝ ਬਣ ਜਾਵੇ ਨਾ, ਉਹਦੇ ਤੋਂ ਕਿਨਾਰਾ ਕਰ ਲਓ। ਅੱਜ ਨਹੀਂ ਤੇ ਕੱਲ ਉਹਨੇ ਡੁੱਬਣਾ, ਤੁਹਾਨੂੰ ਵੀ ਲੈ ਡੁੱਬਣਾ ਜੇ। ਉਹਦੇ ਤੋਂ ਕਿਨਾਰਾ ਕਰ ਲਓ। ਇਹ ਮੇਰੀ ਬੇਨਤੀ ਹੈ। ਅਸੀਂ ਬੜੇ ਆਸਰੇ ਪਾਲੇ ਹੋਏ ਨੇ ਆਪਣੇ ਅੰਦਰ। ਮੈਨੂੰ ਤੇ ਮੇਰੇ ਰਿਸ਼ਤੇਦਾਰਾਂ ਦਾ ਬੜਾ ਆਸਰਾ ਹੈ, ਬੜੇ ਵੱਡੇ ਨੇ, ਪਰ ਜਦੋਂ ਮੁਸ਼ਕਲ ਦਾ ਸਮਾਂ ਆਉਂਦਾ ਨਾ, ਸਭ ਤੋਂ ਪਹਿਲੇ ਪਿੱਠ ਤੇ ਲੱਤ ਉਹੀ ਮਾਰਦੇ ਨੇ। ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਨਿਆਸਰੇ ਬਣ ਕੇ ਉਹਦੇ ਚਰਨ ਫੜ ਲਓ। ਜੇ ਗਰੀਬੀ ਆ ਗਈ ਹੈ ਨਾ, ਟੈਨਸ਼ਨ ਕਾਦੀ, ਗਰੀਬੀ ਵੱਡੀ ਨਹੀਂ, ਮਾਲਕ ਦੀ ਮਿਹਰ ਵੱਡੀ ਹੈ। ਮੇਰਾ ਮਾਲਕ ਵੱਡਾ ਹੈ। ਉਹ ਮੁਸ਼ਕਲਾਂ ਨੂੰ ਇਹ ਨਾ ਕਹੋ ਤੁਸੀਂ ਬੜੀਆਂ ਵੱਡੀਆਂ, ਮੁਸ਼ਕਲਾਂ ਨੂੰ ਇਹ ਕਹੋ ਮੇਰਾ ਮਾਲਕ ਬੜਾ ਵੱਡਾ ਹੈ। ਨਿਤਨੇਮ ਵਧਾ ਕੇ ਫੜ ਲਓ ਚਰਨ ਮਾਲਕ ਦੇ। ਉਹ 20 ਸਾਲਾਂ ਦੀ ਗਰੀਬੀ ਨੂੰ 20 ਮਿੰਟਾਂ ਸਕਿੰਟਾਂ 'ਚ ਨਾ ਕੱਟੂ ਤੇ ਜੋ ਮਰਜ਼ੀ ਮੈਨੂੰ ਕਹਿ ਦੇਣਾ, ਪਰ ਬਣਿਓ ਨਿਆਸਰੇ ਪਹਿਲੇ। ਰੱਖਿਓ ਪੂਰੀ ਸ਼ਰਧਾ, ਪੂਰਾ ਭਰੋਸਾ। ਮੈਂ ਜਿਹੜੀ ਗੱਲ ਕਰ ਰਿਹਾ, ਗਰਭ ਦੇ ਵਿੱਚ ਰੱਖੀ ਨਾਮ। ਜਨਮ ਲੈਣ ਤੋਂ ਬਾਅਦ ਜੇ ਸਰੀਰਕ ਕਸ਼ਟ ਆ ਗਿਆ, ਉਹਦੇ ਤੋਂ ਰੱਖੀ ਨਾਮ। ਜੇ ਗਰੀਬੀ ਆ ਗਈ, ਉਹਦੇ ਤੋਂ ਰੱਖੀ ਨਾਮ। ਜੇ ਹੁਣ ਸੰਸਾਰ ਵਿੱਚ ਵਿਚਰਦੇ ਆ, ਨਿੰਦਿਆ ਕਰਨ ਵਾਲੇ ਆ ਗਏ। ਨਿੰਦਿਆ ਕਰਨ ਵਾਲੇ ਆ ਹੀ ਜਾਂਦੇ ਆ ਨਾ। ਜਿਹਦੀ ਹੁਣ ਸੋਭਾ ਵਧਣੀ ਸ਼ੁਰੂ ਹੋਵੇ ਨਾ, ਨਿੰਦਕ ਵੀ ਵਧਣੇ ਸ਼ੁਰੂ ਹੋ ਜਾਂਦੇ ਆਟੋਮੈਟਿਕ ਹੀ। ਇਹ ਮੈਂ ਇੱਕ ਦਿਨ 3 ਤੋਂ 4 ਤੁਹਾਨੂੰ ਇਹ ਗੱਲ ਸੁਣਾਈ ਸੀ। ਜਦੋਂ ਬੰਦਾ ਮਸ਼ਹੂਰ ਹੋ ਜਾਏ ਨਾ, ਦੁਸ਼ਮਣ ਉਹਨੂੰ ਲੱਭਣੇ ਨਹੀਂ ਪੈਂਦੇ, ਦੁਸ਼ਮਣ ਖੈਰਾਤ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ। ਆਖੋ ਵਾਹਿਗੁਰੂ ਜੀ। ਆਪੇ ਹੀ ਬਣਨੇ ਸ਼ੁਰੂ ਹੋ ਜਾਂਦੇ ਨੇ, ਆਪੇ ਹੀ। ਨਿੰਦਿਆ ਕਰਨ ਵਾਲੇ ਆਪੇ ਪੈਦਾ ਹੋ ਜਾਂਦੇ। ਜਿਹੜੀ ਗੱਲ ਨਹੀਂ ਵੀ ਹੁੰਦੀ ਨਾ, ਉਹ ਵੀ ਬਣਾ ਕੇ ਪੇਸ਼ ਕਰ ਦਿੰਦੇ ਨੇ। ਉਹ ਤੇ ਇਹੋ ਜਿਹਾ ਨਿੰਦਿਆ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਆਪਣੇ ਦਿਮਾਗ ਦਾ ਦਾਇਰਾ ਖੂਹ ਦੇ ਡੱਡੂ ਵਰਗਾ ਹੈ। ਇਹ ਸੁਣਿਓ ਧਿਆਨ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਾਇਮ ਹੋ। ਵਾਹਿਗੁਰੂ। ਹਾਂ, ਪਾਥੋਂ ਪੁੱਛ ਨਾ। ਦੋਵੇਂ ਮਾਮਾ ਤਾਂ ਕਰਕੇ ਦਿਓ ਪ੍ਰੂਫ ਆਪਣਾ। ਕਾਇਮ ਹੋ ਸਾਰੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੁਸੀਂ ਕਾਇਮ ਹੋ? ਹਾਂ, ਇੱਕ ਜਕਾਰ। ਸ਼ਾਬਾਸ਼। ਸੁਣਿਓ ਧਿਆਨ ਨਾਲ ਜਿਹੜੀ ਮੈਂ ਗੱਲ ਕਰ ਰਿਹਾ, ਇਹ ਧਿਆਨ ਦੇਣਾ ਸਾਰੇ। ਨਿੰਦਿਆ ਕਰਨ ਵਾਲੇ ਉਹ ਕਿਉਂ ਨਿੰਦਿਆ ਕਰਦੇ ਨੇ? ਕਿਉਂਕਿ ਆਪਣੇ ਦਿਮਾਗ ਦਾ, ਆਪਣੀ ਸੋਚ ਦਾ ਦਾਇਰਾ ਖੂਹ ਦੇ ਡੱਡੂ ਵਾਂਗ ਹੈ। ਖੂਹ ਦੇ ਡੱਡੂ ਵਾਂਗ। ਇੱਕ ਖੂਹ ਦੇ ਵਿੱਚ ਨਾ ਸਮੁੰਦਰ ਦਾ ਡੱਡੂ ਗਿਆ। ਇੱਕ ਸਮਝਾਉਣ ਵਾਸਤੇ ਮਿਸਾਲ ਹੈ। ਉਹ ਜਦੋਂ ਗਿਆ ਨਾ, ਹੁਣ ਜਿਹੜਾ ਖੂਹ ਦਾ ਡੱਡੂ ਸੀ, ਜੰਮਿਆ ਵੀ ਖੂਹ 'ਚ, ਵੱਡਾ ਵੀ ਖੂਹ 'ਚ ਹੋਇਆ, ਬਜ਼ੁਰਗ ਵੀ ਹੋ ਗਿਆ ਖੂਹ ਦੇ ਵਿੱਚ, ਤੇ ਸਮੁੰਦਰ ਦਾ ਡੱਡੂ ਆਇਆ ਉਹਨੂੰ ਮਿਲਣ ਵਾਸਤੇ। ਹੁਣ ਜਦੋਂ ਆਇਆ ਨਾ, ਦੋਵਾਂ ਦੀਆਂ ਗੱਲਾਂ ਬਾਤਾਂ ਚੱਲੀਆਂ, ਤੇ ਉਹ ਜਿਹੜਾ ਖੂਹ ਦਾ ਡੱਡੂ ਹੈ ਨਾ, ਸਮੁੰਦਰ ਕਹਿੰਦਾ ਬਈ ਸਮੁੰਦਰ ਕਿੱਡਾ ਕੁ ਵੱਡਾ ਹੈ। ਤੇ ਜਿਹੜਾ ਸਮੁੰਦਰ ਦਾ ਡੱਡੂ ਨਾ, ਉਹ ਕਹਿੰਦਾ ਬੜਾ ਹੀ ਵੱਡਾ ਸਮੁੰਦਰ ਹੈ, ਗਿਣਤੀ ਮਿਣਤੀ ਹੋ ਨਹੀਂ ਸਕਦੀ। ਉਹ ਜਿਹੜਾ ਖੂਹ ਦਾ ਡੱਡੂ ਸੀ ਨਾ, ਉਹਨੇ ਛਾਲ ਮਾਰੀ 2-2.5 ਫੁੱਟ ਪਰਾਂ ਚਲਾ ਗਿਆ। ਕਹਿੰਦਾ ਇੰਨਾ ਕੁ ਵੱਡਾ ਸਮੁੰਦਰ ਹੈ? ਕਹਿੰਦਾ ਨਹੀਂ 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 ਨਹੀਂ, ਇਹ ਤੋਂ ਵੀ ਕਈ ਗੁਣਾ ਵੱਡਾ ਹੈ। ਉਹਨੇ ਛਾਲ ਹੋਰ ਮਾਰੀ 2.5-3 ਫੁੱਟ ਹੋਰ ਗਾਂ ਚਲਿਆ ਗਿਆ। ਕਹਿੰਦਾ ਇੰਨਾ ਵੱਡਾ ਸਮੁੰਦਰ? ਕਹਿੰਦਾ ਨਹੀਂ ਨਹੀਂ ਨਹੀਂ, ਇਹ ਤੋਂ ਵੀ ਵੱਡਾ ਹੈ। ਸੁਣਿਓ ਧਿਆਨ ਨਾਲ। ਅੱਛਾ, ਇਹ ਤੋਂ ਵੀ ਵੱਡਾ ਸਮੁੰਦਰ ਹੈ? ਕਹਿੰਦਾ ਹਾਂ। ਉਹਨੇ ਫਿਰ ਛਾਲ ਮਾਰੀ। ਹੁਣ ਜਦੋਂ ਤੀਜੀ ਛਾਲ ਮਾਰੀ ਨਾ, ਖੂਹ ਉੱਥੇ ਮੁੱਕ ਗਿਆ। ਕਹਿੰਦਾ ਇਹ ਤੋਂ ਵੱਡਾ ਤੇ ਨਹੀਂ ਹੋਣਾ। ਕਹਿੰਦਾ ਨਹੀਂ ਭਾਈ, ਤੂੰ ਬਾਹਰ ਨਿਕਲ ਕੇ ਤੇ ਵੇਖ, ਇਹੋ ਜੇ ਅਰਬਾਂ ਖਰਬਾਂ ਖੂਹ ਵੀ ਆ ਜਾਣ ਤਾਂ ਵੀ ਸਮੁੰਦਰ ਦਾ ਮੁਕਾਬਲਾ ਨਹੀਂ ਕਰ ਸਕਦੇ, ਐਡਾ ਵੱਡਾ ਹੁੰਦਾ ਹੈ। ਉਹ ਮੰਨਣ ਨੂੰ ਤਿਆਰ ਹੀ ਨਹੀਂ। ਕਿਉਂ ਮੰਨਣ ਨੂੰ ਤਿਆਰ ਨਹੀਂ? ਕਿਉਂਕਿ ਖੂਹ 'ਚ ਜੰਮਿਆ, ਖੂਹ ਦੇ ਵਿੱਚ ਹੀ ਵੱਡਾ ਹੋਇਆ, ਖੂਹ ਦੇ ਵਿੱਚ ਹੀ ਬਜ਼ੁਰਗ ਹੋਇਆ, ਤੇ ਖੂਹ ਵਿੱਚ ਹੀ ਮਰਨਾ। ਆ ਜਿਹੜੇ ਨਿੰਦਿਆ ਕਰਦੇ ਆ ਨਾ, ਸੋਚ ਦਾ ਦਾਇਰਾ ਸੀਮਤ ਹੋ ਗਿਆ ਇਹਨਾਂ ਦਾ। ਉਹ ਸਮਝ ਹੀ ਨਹੀਂ ਪਾਉਂਦੇ, ਸਮਝ ਹੀ ਨਹੀਂ ਪਾਉਂਦੇ। ਹੁਣ ਤੁਸੀਂ ਸਿਆਣੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਜਦੋਂ ਦਾ ਅਸੀਂ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਜੁੜਨਾ ਸ਼ੁਰੂ ਹੋਏ ਆ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ। ਜਦੋਂ ਦਾ ਤੁਸੀਂ ਸੁਣਨਾ ਸ਼ੁਰੂ ਕੀਤਾ 2-3 ਸਾਲਾਂ ਦਾ,
ਤੁਹਾਡੇ ਘਰ ਦੇ ਵਿੱਚ ਤਬਦੀਲੀ ਆਈ ਹੈ ਕਿ ਨਹੀਂ ਆਈ? ਉੱਚੀ ਬੋਲੋ, ਆਈ ਹੈ ਨਾ? ਤੁਹਾਡੀ ਸੋਚ ਬਦਲੀ ਹੈ ਕਿ ਨਹੀਂ ਬਦਲੀ? ਅੱਗੇ ਸੋਚ ਦਾ ਦਾਇਰਾ ਛੋਟਾ ਸੀ, ਹੁਣ ਵੱਡਾ ਹੋਇਆ ਕਿ ਨਹੀਂ ਹੋਇਆ? ਹੁਣ ਪਰੇਸ਼ਾਨੀਆਂ ਨੂੰ ਅਸੀਂ ਪਰੇਸ਼ਾਨੀਆਂ ਵਾਂਗ ਗਿਣਦੇ ਨਹੀਂ, ਅਸੀਂ ਤੇ ਇਦਾਂ ਗਿਣਦੇ ਆ ਕੋਈ ਨਹੀਂ, ਜਿੰਨੇ ਸੁੱਖ ਦਿੱਤੇ ਜੇ ਪਰੇਸ਼ਾਨੀ ਦੇ ਵੀ ਦਿੱਤੀ ਹੈ ਨਾ ਆਪੇ ਦੂਰ ਵੀ ਕਰ ਦੇਵੇਗਾ। ਹਿੰਮਤ ਆਪਾਂ ਕਰਦੇ ਆ, ਹੁਣ ਹਿੰਮਤ ਕਰਦੇ ਆ, ਨਿਤਨੇਮ ਵਧਾ ਦੇਨੇ ਆ, ਮਾੜੇ ਪਾਸੇ ਧਿਆਨ ਨਹੀਂ ਜਾਂਦਾ। ਜੇ ਦੁੱਖ ਆ ਗਿਆ, ਚੱਲ ਮੈਂ ਪਰਿਵਾਰ ਨੂੰ ਲਿਆ ਤੇ ਵੱਖਰਾ ਹੋ ਜਾ, ਚੱਲ ਮੈਂ ਆਤਮ ਹੱਤਿਆ ਕਰਨਾ, ਚੱਲ ਮੈਂ ਆ ਨਹੀਂ। ਨੈਗੇਟਿਵ ਸੋਚ ਹੁਣ ਖਤਮ ਹੋ ਰਹੀ ਹੈ। ਹੁਣ ਇਹੋ ਜੀ ਵਿਚਾਰ ਨੂੰ ਸੁਣ ਕੇ ਕੋਈ ਕਵੇ ਜੀ ਇਹ ਕਿੱਦਾਂ ਦੀ ਵਿਚਾਰ ਹੈ, ਇਹਦਾ ਮਤਲਬ ਦਿਮਾਗ ਦਾ ਜਿਹੜਾ ਸੋਚ ਦਾ ਦਾਇਰਾ ਅਜੇ ਉੱਥੇ ਹੀ ਹੈ ਕਿ ਜੋ ਅਸੀਂ ਕਹਿ ਰਹੇ ਬਸ ਉਹ ਠੀਕ ਹੈ, ਬਾਕੀ ਸਭ ਕੁਝ ਗਲਤ ਹੈ। ਇਦਾਂ ਨਹੀਂ ਹੋਣਾ ਚਾਹੀਦਾ। ਅੱਜ ਮੈਂ ਜਿਹੜੀ ਕਥਾ ਕਰ ਰਿਹਾ, ਹੋਰ ਕੋਈ ਗਿਆਨ ਦੀ ਵੱਡੀ ਚੁੱਭੀ ਮਾਰੇ, ਹੋਰ ਪਿਆਰੀਆਂ ਗੱਲਾਂ ਕੱਢ ਕੇ ਲੈ ਆਵੇ, ਇਹ ਤੇ ਸੀਮਤ ਹੈ ਹੀ ਨਹੀਂ ਨਾ ਚੀਜ਼, ਇਹ ਤੇ ਸੀਮਤ ਨਹੀਂ ਹੈ ਚੀਜ਼। ਜਿਹੜਾ ਜਿੰਨੀ ਖੋਜ ਕਰੇ, ਹੁਣ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਏ, ਬਾਣੀ ਦੇ ਅਰਥ ਕੀਤੇ ਨੇ, ਕਰਵਾਏ ਨੇ, ਪਰ ਬਾਣੀ ਦੇ ਅਰਥ ਲਿਖਵਾਏ ਨਹੀਂ, ਕਿਤੇ ਲਿਖਵਾਏ ਨਹੀਂ। ਕਿਉਂ ਨਹੀਂ ਲਿਖਵਾਏ? ਕਾਰਨ ਸੀ ਉਹਦਾ ਕਿ ਗੁਰਬਾਣੀ ਇਹੋ ਜਿਹਾ ਵਿਸ਼ਾਲ ਸਮੁੰਦਰ ਹੈ, ਇਹਦੇ ਵਿੱਚ ਜਿਹੜਾ ਜਿੰਨੀ ਡੂੰਗੀ ਚੁੱਭੀ ਮਾਰੇਗਾ ਉਹਨੇ ਡੂੰਘੇ ਅਰਥ ਕੱਢ ਕੇ ਲਿਆਏਗਾ, ਉਹਨੇ ਹੀਰੇ ਮੋਤੀ ਕੱਢ ਕੇ ਲਿਆਏਗਾ। ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੁਣੋ, ਮੈਂ ਕਈ ਵਾਹ ਵਾਹ, ਜੇ ਲਾਉਣਾ ਹੀ ਹੈ ਨਾ ਤੇ ਗੱਜ ਕੇ ਲਾ ਦਿਓ। ਹਾਂ, ਹੁਣ ਉਹਨਾਂ ਦੀਆਂ ਮੈਂ ਕਈ ਟੇਪਾਂ ਸੁਣੀਆਂ, ਮੈਨੂੰ ਸੁਣਨ ਦਾ ਸ਼ੌਂਕ ਹੈ ਹਰੇਕ ਨੂੰ। ਹੁਣ ਜਦੋਂ ਮੈਂ ਉਹਨਾਂ ਦੀਆਂ ਟੇਪਾਂ ਸੁਣੀਆਂ, ਉਹ ਕਹਿੰਦੇ ਜੀ ਮੈਂ 5 ਸਾਲ ਪਹਿਲੇ ਜਿਹੜੇ ਜਪਜੀ ਸਾਹਿਬ ਦੇ ਅਰਥ ਕੀਤੇ ਆ ਨਾ, ਹੁਣ ਕਰਦਾ, ਅਰਥਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ। ਆਪਣੀਆਂ ਬੋਲੀਆਂ ਹੋਈਆਂ ਗੱਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ। ਕਿਉਂ? ਜਦੋਂ 5 ਸਾਲ ਪਹਿਲੇ ਅਰਥ ਕੀਤੇ, ਉਦੋਂ ਗਿਆਨ ਦਾ ਜੋ ਦਾਇਰਾ ਉਹਨਾਂ ਕੁ ਸੀ, ਜਿਉਂ-ਜਿਉਂ ਖੋਜ ਕਰਦੇ ਗਏ ਗਿਆਨ ਦਾ ਦਾਇਰਾ ਵੱਧਦਾ ਗਿਆ। ਇਹ ਤੇ ਸਟਾਪ ਹੈ ਹੀ ਨਹੀਂ, ਫੁੱਲ ਸਟਾਪ ਤੇ ਹੈ ਹੀ ਨਹੀਂ ਕਿਤੇ। ਇਹ ਮੇਰੀ ਬੇਨਤੀ ਏ, ਖੂਹ ਦੇ ਡੱਡੂ ਨਾ ਬਣੀਏ, ਸੋਚ ਦਾ ਦਾਇਰਾ ਵਿਸ਼ਾਲ ਕਰੀਏ। ਬਸ ਇੱਕ ਚੀਜ਼ ਨਹੀਂ ਭੁੱਲਣੀ, ਸੋਚ ਵੱਡੀ ਹੋਵੇ ਪਰ ਸੋਚ ਗੁਰਮਤ ਅਨੁਸਾਰ ਹੋਵੇ। ਬਸ ਆਹ ਕੁੰਡੀ ਏ, ਇਹ ਨਹੀਂ ਭੁੱਲਣੀ। ਹੁਣ ਕਈ ਕਹਿੰਦੇ ਜੀ ਮੇਰੀ ਸੋਚ ਬੜੀ ਵੱਡੀ ਹੋ ਗਈ, ਅਸੀਂ ਤੇ ਮਾਡਰਨ ਬਣ ਗਏ ਆ। ਮਾਡਰਨ ਬਣ ਗਏ, ਬੱਚਿਆਂ ਦੇ ਕੱਪੜੇ ਛੋਟੇ ਹੋਣੇ ਸ਼ੁਰੂ ਹੋ ਗਏ, ਇਹ ਸੋਚ ਵੱਡੀ ਨਹੀਂ। ਸੋਚ ਵੱਡੀ ਗੁਰਮਤ ਆਸ਼ੀ ਅਨੁਸਾਰ ਹੋਵੇ, ਫਿਰ ਜਿੱਧਰ ਮਰਜ਼ੀ ਚਲੇ ਜਾਓ ਪਿਆਰਿਓ, ਗੁਰੂ ਅੰਗ ਸੰਗ ਹੋ ਕੇ ਹੀ ਵਰਤਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਕਈ ਇੱਥੇ ਇਹੋ ਜਿਹੇ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਜੰਮੂ ਤੋਂ ਕਦੀ ਬਾਹਰ ਹੀ ਨਹੀਂ ਨਿਕਲੇ ਹੋਣਗੇ, ਕਦੀ ਨਹੀਂ ਬਾਹਰ ਨਿਕਲੇ, 80-80 ਸਾਲ ਦੀ ਉਮਰ ਹੋ ਗਈ। ਉਹਨਾਂ ਨੂੰ ਪੁੱਛੋ, ਕਹਿੰਦੇ ਜੀ ਬਸ ਇੰਨੀ ਕੁ ਦੁਨੀਆ ਲੱਗਦੀ ਹੈ। ਉਹ ਸਟੇਟ ਤੋਂ ਬਾਹਰ ਨਿਕਲ ਕੇ ਕਿਤੇ ਵੇਖੋ, ਪੰਜਾਬ ਵਿੱਚ ਆ ਕੇ ਵੇਖੋ, ਕਿਤੇ ਹਰਿਆਣੇ ਵਿੱਚ ਜਾ ਕੇ ਵੇਖੋ, ਆ ਸਾਊਥ ਵਿੱਚ ਜਾ ਕੇ ਵੇਖੋ, ਕਿੰਨੀ ਆਬਾਦੀ ਵਸ ਰਹੀ। ਹਰੇਕ ਦੀ ਆਪਣੀ ਆਪਣੀ ਸੋਚ ਹੈ। ਬੜੇ ਤਰ੍ਹਾਂ ਦੇ ਤੁਹਾਨੂੰ ਲੋਕ ਮਿਲ ਜਾਣਗੇ। ਹੁਣ ਇੰਡੀਆ ਤੋਂ ਬਾਹਰ ਨਿਕਲ ਕੇ ਵੇਖੋ, ਦੁਨੀਆ ਬੜੀ ਵੱਡੀ ਹੈ ਜੀ। ਜਿਵੇਂ ਦੁਨੀਆ ਵੱਡੀ ਹੈ ਨਾ, ਆਪਣੀ ਸੋਚ ਦਾ ਦਾਇਰਾ ਵੀ ਵੱਡਾ ਕਰੋ, ਸੋਚ ਦਾ ਦਾਇਰਾ ਵੀ ਵੱਡਾ ਰੱਖੋ। ਭੁੱਲਣਾ ਨਹੀਂ, ਸੋਚ ਦਾ ਦਾਇਰਾ ਵੱਡਾ ਗੁਰਮਤਿ ਆਸ਼ੀ ਅਨੁਸਾਰ, ਜੋ ਗੁਰੂ ਦੀ ਬਾਣੀ ਕਹਿੰਦੀ ਉਸ ਮੁਤਾਬਕ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਜੇ ਕੋਈ ਨਿੰਦਿਆ ਕਰਨ ਵਾਲਾ ਆ ਗਿਆ, ਨਿੰਦਿਆ ਕਰਨ ਵਾਲੇ ਤੋਂ ਵੀ ਰਾਖੀ ਕੌਣ ਕਰਦਾ? ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਸ਼ਬਦ। ਤੇ ਹੁਣ ਪਿਆਰਿਓ, ਸੰਸਾਰ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ। ਉਹ ਭੁੱਲਾਂ ਨੂੰ ਵੀ ਕੌਣ ਬਖਸ਼ਵਾਉਂਦਾ? ਪਰਮੇਸ਼ਰ ਦਾ ਨਾਮ। ਜਦੋਂ ਅਸੀਂ ਮਰਦੇ ਆ, ਅੰਤ ਵੇਲੇ ਵੀ ਨਾਮ ਸਹਾਈ ਹੁੰਦਾ, ਮਰਨ ਤੋਂ ਬਾਅਦ ਵੀ ਪਿਆਰਿਓ। ਜਿੱਥੇ ਕੋਈ ਹੋਰ ਨਹੀਂ ਨਾ ਸਾਥ ਦੇਂਦਾ, ਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦਿਓ। ਉੱਥੇ ਵੀ ਦਰਗਾਹ ਵਿੱਚ ਵੀ ਤੈਨੂੰ ਨਾਮ ਨੇ ਆਦਰ ਦਿਵਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਇਸ ਜੀ। ਕਰਕੇ ਨਾਮ ਨਾਲ ਜੁੜੋ, ਬਾਣੀ ਨਾਲ ਜੁੜੋ, ਪ੍ਰੈਕਟੀਕਲ ਜੀਵਨ ਵਧਾਓ, नेक इंसान बनो। गुर का शब्द रखवारे, चौंकी चौगिरद खमारे, चौंकी चौगिरद खमारे। ये सारी करामात गुरु दे शब्द दी वरतनी है, किसी बंदे दी नहीं वरतनी। आओ दूजा शब्द पढ़िए, थके थे नहीं। गुरु ग्रंथ
गल नहीं सुनी की कह रहे? अच्छा चलो मैं अखीर ते कोशिश करांगा, नहीं तो यूट्यूब ते सुन लियो। अच्छा चलो वो मैं बेनती करदा, पहले आओ शब्द पढ़िए। गुरु अर्जन देव पातशाह जी का उच्चारण किया। गुरु ग्रंथ साहिब जी के 819 नंबर अंग के उत्ते दर्ज, ताती वाओ न लगई पार ब्रह्म चौगिरद हमारे राम कार दुख लगे ना भाई। आओ बड़े प्यार से सारे कृपा करियो जी। ताती वाओ न लगई पार ब्रह्म सरनाई, ताती वाओ न लगई पार ब्रह्म सरनाई। बोलो ताती वाओ न लगई पार ब्रह्म सरनाई। चौगिरद हमारे राम कार, चौगिरद हमारे राम कार दुख लगे ना पाई, दुख लगे ना पाई। पढ़ो ताती वाओ न लगई पार ब्रह्म सरनाई, ताती वाओ न लगई पार ब्रह्म सरनाई। धन गुरु रामदास जी, धन गुरु रामदास जी। प्यार नाल आखो धन बाबा दीप सिंह जी। सतगुर पूरा पेटिया, हो सतगुर पूरा पेटिया। बोलो सतगुर पूरा पेटिया, सतगुर पूरा पेटिया। जिन बनत बनाई, राम नाम औखद दिया, राम नाम औखद दिया। एका लिव लाई, एका लिव लाई, हो एका लिव लाई। ताती वाओ न लगई पार ब्रह्म सरनाई। बोलो ताती वाओ न लगई पार ब्रह्म सरनाई। चौगिरद हमारे राम कार, चौगिरद हमारे राम कार, चौगिरद हमारे राम कार, चौगिरद हमारे राम कार दुख लगे ना पाई, हो दुख लगे ना पाई। ताती वाओ न लगई पार ब्रह्म सरनाई, ताती वाओ न लगई पार ब्रह्म सरनाई।
ताते वाव न लगई पार ब्रह्म शरणाई। सारे ताते वाव न लगई पार ब्रह्म शरणाई। चौगिर्द हमारे राम कार, चौगिर्द हमारे राम का। संगत बोले, बोलो चौगिर्द ओ चौगिर्द हमारे राम कार, बोलो चौगिर्द हमारे राम का। संगत बोले चौगिर्द ओ दुख लगे ना पाई, ओ दुख लगे ना पाई, ताते वाव न लगई पार ब्रह्म शरणाई। ताते वाव न लगई पार ब्रह्म शरणाई। जो सिमरन दे साईं है, देखो जेड़ा काम तुसी कर रहे महाराज कह रहे, जो सिमरन दे साईं है नरक न से पाई है। जिਵੇਂ मैं पहले कहा सी ना, नरकां दी गर्मी तो बच जाओगे, महाराज मोहर ला रहे जे। जो सिमरन दे साईं है नरक न से पाई है, ताती वाव न लगई जिन मन वठा आए जियो, ताती वाव न लगई पार ब्रह्म शरणाई। शरणाई पै कृपाल गोसाइया नठे सोग संताप, बोलो पै कृपाल गोसाइया नठे सोग संताप, ताती वाव न लगई सतगुर रखे आप, सतगुर रखे आप, रखे आप, बोलो रखे आप, रखे आप, रखे आप। ताती वाव ना ताको लगे, किन्नों नहीं लगदी, ताती वाव ना ताको लगे, सिमरत नाम अन दिन जागे, आनंद विनोद करे हर सिमरन, तिस माया संग न तालका, ताती वाव न ताको लागे, ना ताको लागे, ना ताको लागे, ताती वाव न लगई पार ब्रह्म शरणाई। ताती वाव न लगई पार ब्रह्म शरणाई। चौगिर्द हमारे राम कार, चौगिर्द हमारे राम का। संगत बोले चौगिर्द, गूंजा पाओ गूंजा, चौगिर्द दुख लगे ना पाई, दुख लगे ना पाई, ताती वाव न लगनी पार ब्रह्म शरणाई। ताती वाव न लगई पार ब्रह्म शरणाई। वाहिगुरु 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 वाहे गुरु, वाहिगुरु 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 वाहे गुरु, वाहिगुरु 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 वाहिगुरु
ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿ ਤੁਹਾਡੀ ਆਵਾਜ਼ ਵਾਹਿ ਗੱਜ ਕੇ ਵਾਹਿ ਪਾ ਦਿਓ ਗੂੰਜਾ। ਵਾਹਿਗੁਰੂ 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 ਇਹ ਘੜੀਆਂ ਮੁੜਨੀ ਜੇ ਲੱਭਣੀਆਂ। ਵਾਹਿਗੁਰੂ 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 ਵਾਹਿ ਇੱਕ ਇੱਕ ਚੋਂ ਪੰਜ ਪੰਜ ਦੀ ਆਵਾਜ਼ ਆਵੇ ਗੱਜ ਕੇ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। 8-10 ਮਿੰਟ ਹੋਰ ਮੈਂ ਦਰਸ਼ਨ ਕਰਨੇ ਨੇ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ। ਥਕੇ ਤੇ ਨਹੀਂ? ਵੱਧ ਤੋਂ ਵੱਧ 10 ਮਿੰਟ, ਇਸ ਤੋਂ ਵੱਧ ਨਹੀਂ। ਟਿਕਾ ਬਣਾਇਓ, ਕਿਉਂਕਿ ਰੋਜ਼ ਤੁਸੀਂ ਸੰਗਤ ਕਰਨ ਵਾਲੇ ਹੋ। ਮੈਨੂੰ ਕਹਿਣ ਦੀ ਲੋੜ ਪੈਣੀ ਨਹੀਂ, ਮੈਨੂੰ ਪਤਾ ਹੈ। ਇਸੇ ਤਰ੍ਹਾਂ ਤੁਸੀਂ ਬੈਠੇ ਰਹਿਣਾ, ਕਿਉਂਕਿ ਪਰਿਵਾਰਕ ਮੈਂਬਰ ਆ। ਇਹ ਜੰਮੂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਪਹਿਲੀ ਵਾਰੀ ਮਿਲਿਆ, ਜਿਹੜੇ ਜਾਂਦੇ ਨੇ। ਆ ਵੀਰ ਬੈਠਾ ਮੇਰਾ, ਇਹ ਹਰ ਮਹੀਨੇ ਪਹੁੰਚਦਾ ਉੱਥੇ ਚੁਪਹਿਰੇ ਤੇ। ਹੋਰ ਇੱਥੇ ਸੰਗਤਾਂ ਆ ਪਿੰਜ ਬੈਠੇ ਨੇ ਕੇਸਗੀ ਬਣ ਕੇ, ਹੋਰ ਵੀ ਕਿੰਨੀਆਂ ਇਹਨੂੰ ਆ ਬੈਠੇ ਨੇ ਜਿਹੜੇ ਹਰ ਮਹੀਨੇ ਪਹੁੰਚਦੇ ਨੇ ਚੁਪਹਿਰਿਆਂ ਤੇ ਵੀ। ਰਹਿਣ ਸਭਾਈ ਸਮਾਗਮ ਹੋਵੇ ਉੱਥੇ ਵੀ। ਇਹ ਤੁਹਾਡੇ ਪਿਆਰ ਨੂੰ ਨਮਸਕਾਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਪਹਿਲੀ ਵਾਰੀ ਮਿਲ ਰਿਹਾ। ਜਿਹੜੇ ਮਿਲਦੇ ਨੇ ਉੱਥੇ ਆ ਕੇ, ਉਹਨਾਂ ਦੀ ਤੇ ਮੈਨੂੰ ਪਛਾਣ ਹੈ। ਤੇ ਪਰਿਵਾਰਕ ਮੈਂਬਰਾਂ ਨੂੰ ਤਕਰੀਬਨ ਪਤਾ ਹੀ ਹੈ, ਕਿਉਂਕਿ ਜਦੋਂ ਅਸੀਂ ਬਹਿੰਦੇ ਆ, ਮੈਂ ਆਪਣੇ ਦਿਲ ਦੀਆਂ ਗੱਲਾਂ ਕੀਰਤਨ ਵਿੱਚ ਹੀ ਕਰ ਦੇਣਾ। ਔਰ ਸੱਚੀ ਗੱਲ ਹੈ, ਕਈ ਵਾਰੀ ਜਿਹੜੀਆਂ ਤੁਸੀਂ ਸੋਚਦੇ ਹੋ ਨਾ, ਉਹ ਕੀਰਤਨ ਦੇ ਵਿੱਚ ਬਾਪੂ ਮੇਰੇ ਕੋਲੋਂ ਬੁਲਵਾ ਵੀ ਦਿੰਦਾ ਹੈ। ਇਹ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਇਹੋ ਜਿਹੀ ਆਉਂਦੀ ਹੈ। ਇੱਕ ਦੂਜੇ ਨਾਲ ਆਪਾਂ ਜਦੋਂ ਕਨੈਕਟ ਹੋ ਜਾਂਦੇ ਆ ਨਾ, ਫਿਰ ਸਾਰੀਆਂ ਚੀਜ਼ਾਂ ਬਾਕੀ ਭੁੱਲੀਆਂ ਹੁੰਦੀਆਂ। ਫਿਰ ਅਸੀਂ ਤੁਸੀਂ ਤੇ ਸਾਡਾ ਬਾਪੂ ਬਹਿੰਦਾ, ਦੂਜਾ ਹੁੰਦਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਬਿਰਾਜਮਾਨ ਨੇ ਗੁਰੂ ਹਰਗੋਬਿੰਦ ਸਾਹਿਬ। ਬੁਲਾਇਆ ਭਾਈ ਬਿਧੀ ਚੰਦ ਜੀ ਨੂੰ, ਭਾਈ ਸਾਹਿਬ ਤੁਹਾਡੀ ਇੱਕ ਸੇਵਾ ਲਾਉਣੀ ਹੈ, ਹਜ਼ੂਰ ਹੁਕਮ ਕਰੋ। ਕਹਿੰਦੇ ਪਿਆਰ ਵਾਲੀਆਂ ਸੰਗਤਾਂ ਲਿਆ ਰਹੀਆਂ ਸੀ ਦੁਸ਼ਾਲੇ ਗੁਰੂ ਘਰ ਦੇ ਲਈ, ਪੱਟੀ ਦੇ ਰਾਜੇ ਵੱਲੋਂ ਦੁਸ਼ਾਲੇ ਰਾਹ 'ਚ ਲੁੱਟ ਲਏ ਗਏ ਨੇ। ਤੁਸੀਂ ਇਉਂ ਕਰੋ, ਸੰਗਤ ਦੀ ਅਮਾਨਤ, ਗੁਰੂ ਦੀ ਅਮਾਨਤ ਗੁਰੂ ਘਰ 'ਚ ਪਹੁੰਚਾਓ, ਉਹ ਦੁਸ਼ਾਲੇ ਵਾਪਸ ਲਿਆਓ। ਸਤ ਬਚਨ। ਹੁਣ ਕਈ ਲੋਕ ਕਹਿੰਦੇ ਆ ਨਾ ਜੀ ਨਾਮ ਕੀ ਹੁੰਦਾ ਹੈ, ਸੁਣਿਓ ਧਿਆਨ ਨਾਲ। ਨਾਮ ਪਤਾ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੂੰ ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰਤਾ, ਉਹ ਤੇਰੇ ਲਈ ਨਾਮ ਬਣ ਗਿਆ। ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠ, ਤੂੰ ਉੱਠਣ ਲੱਗ ਪਿਆ, ਨਾਮ ਬਣ ਗਿਆ। ਗੁਰੂ ਸਾਹਿਬ ਕਹਿੰਦੇ ਸੰਗਤ ਕਰ, ਤੂੰ ਕਰਨੀ ਸ਼ੁਰੂ ਕਰਤੀ, ਤੇਰੇ ਲਈ ਨਾਮ ਬਣ ਗਿਆ। ਗੁਰੂ ਸਾਹਿਬ ਕਹਿੰਦੇ ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ ਤੂੰ ਬਚ ਕੇ ਰਹਿ, ਤੂੰ ਬਚਣਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਪਾਤਸ਼ਾਹ ਕਹਿੰਦੇ ਭਾਈ ਕਿਸੇ ਨਾਲ ਧੋਖਾ ਨਾ ਕਰ, ਤੂੰ ਧੋਖਾ ਕਰਨਾ ਛੱਡ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਸਾਹਿਬ ਕਹਿੰਦੇ ਭਾਈ ਤੂੰ ਸਭ ਦਾ ਭਲਾ ਕਰ, ਤੂੰ ਸਾਰਿਆਂ ਦਾ ਭਲਾ ਕਰਨਾ ਸ਼ੁਰੂ ਕਰਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਦਾ ਬਚਨ ਮੰਨਣਾ ਹੀ ਨਾਮ ਹੈ। ਨਾਮ ਤੇ ਜਿਹੜੇ ਬਚਨ ਨਹੀਂ ਨਾ ਮੰਨਦੇ, ਉਹ ਜਿੰਨੇ ਮਰਜ਼ੀ ਭਾਵੇਂ ਪਾਠ ਕਰੀ ਚੱਲੋ ਪਿਆਰਿਓ, ਉਹ ਗੁਰੂ ਦੀ ਖੁਸ਼ੀ ਨਹੀਂ ਲੈ ਸਕਦੇ। ਮੇਰੀ ਬੇਨਤੀ ਹੈ ਪਾਠ ਕਰੋ ਡਟ ਡਟ ਕੇ। ਮੈਂ ਕਹਿੰਨਾ ਜਿਹਦਾ ਅੱਜ 2 ਪਾਠ ਜਪਜੀ ਸਾਹਿਬ ਦਾ ਨੇਮ ਹੈ ਨਾ, 20 ਤੇ ਵੀ ਪਹੁੰਚੋ, ਕੋਈ ਗਲਤ ਨਹੀਂ। ਜਿੰਨੀ ਮਰਜ਼ੀ ਬਾਣੀ ਪੜੋ, ਅਸੀਂ ਕਰਨੀ ਆਏ ਆ। ਪਰ ਮੇਰੀ ਇੱਕ ਬੇਨਤੀ ਹੈ 20 ਪਾਠ ਵੀ ਕਰੋ ਜ਼ਰੂਰ, ਪਰ 20 ਦੇ ਨਾਲ ਨਾਲ ਇੱਕ ਪਾਠ ਇਹੋ ਜਿਹਾ ਵੀ ਜ਼ਰੂਰ ਕਰੋ ਕਿ ਮੈਂ ਬੜੇ ਪਿਆਰ ਨਾਲ ਇਹਨੂੰ ਵਿਚਾਰਨਾ ਹੈ। ਤੇ ਵਿਚਾਰਨ ਤੋਂ ਬਾਅਦ ਕਈ ਕਹਿੰਦੇ ਜੀ ਵਿਚਾਰ ਕਰਕੇ ਬਾਣੀ ਪੜ੍ਹਨੀ ਚਾਹੀਦੀ। ਵਿਚਾਰ ਦੇ ਉੱਤੇ ਬਹੁਤ ਜ਼ੋਰ ਅਸੀਂ ਦਿੰਦੇ ਆ, ਇਹ ਗਲਤ ਗੱਲ ਨਹੀਂ, ਚੰਗੀ ਗੱਲ ਹੈ। ਪਰ ਵਿਚਾਰ ਕਰਨ ਤੋਂ ਬਾਅਦ ਵੀ ਇੱਕ ਸਟੈਪ ਹੈ, ਉਹ ਪਤਾ ਕਿਹੜਾ? ਜੋ ਵਿਚਾਰ ਕੀਤੀ ਉਹਨੂੰ ਕਮਾਉਣਾ ਵੀ ਤੇ ਸ਼ੁਰੂ ਕਰਨਾ। ਤੂੰ ਕੱਲੀ ਵਿਚਾਰ ਹੀ ਕਰੀ ਜਾਂਦਾ, ਪਤਾ ਲੱਗ ਗਿਆ ਅੱਖਾਂ ਦੇ ਨਾਲ ਮਾੜਾ ਨਹੀਂ ਵੇਖਣਾ। ਹੁਣ ਤੂੰ ਵਿਚਾਰ ਕਰ ਲਈ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ। ਮਹਾਰਾਜ ਨੇ ਕਿਹਾ ਹੈ ਜੀ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ। ਹੁਣ ਤੂੰ ਰਹਿਤਨਾਮਿਆਂ ਚੋਂ ਵੀ ਪੜ੍ਹਿਆ, ਸਤਿਗੁਰਾਂ ਦੀ ਬਾਣੀ ਚੋਂ ਵੀ ਪੜ੍ਹ ਲਿਆ, ਸਭ ਕੁਝ ਪੜ੍ਹ ਲਿਆ, ਵਿਚਾਰ ਵੀ ਕਰ ਲਈ, ਪਰ ਅੱਖਾਂ ਨਾਲ ਧੀਆਂ ਭੈਣਾਂ ਦੇ ਉੱਤੇ ਗਲਤ ਨਿਗਾਹ ਰੱਖਣੀ ਨਾ ਛੱਡੀ। ਤੇਰੀ ਵਿਚਾਰ ਕੀਤੀ ਕੀ ਕਰੇਗੀ? ਮਨ ਵੀ ਤੇ ਸਹੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਨੇ ਬਾਣੀ 'ਚ ਕਹਿਤਾ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ ਖਾਮਾ, ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਤਾ ਲੱਗ ਗਿਆ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ। ਬਾਣੀ ਪੜ੍ਹ ਕੇ ਪਤਾ ਲੱਗ ਗਿਆ, ਵਿਚਾਰ ਕਰ ਲਈ, ਪਰ ਹੱਕ ਤੇ ਫਿਰ ਵੀ ਖਾਈ ਜਾਂਦਾ, ਮੰਨੀ ਨਾ ਤੇ ਫਿਰ ਵਿਚਾਰ ਕੀਤੀ ਦਾ ਕੀ ਫਾਇਦਾ? ਇਹ ਮੇਰੀ ਬੇਨਤੀ ਹੈ, ਗੁਰੂ ਦੇ ਬਚਨਾਂ ਨੂੰ ਕਮਾਓ, ਇੱਕ ਇੱਕ ਬਚਨ ਮੰਨਣਾ ਸ਼ੁਰੂ ਕਰ ਦਿਓ, ਸਟੈਪ ਬਾਈ ਸਟੈਪ ਚੱਲੋ, ਪਰ ਚੱਲੋ ਜ਼ਰੂਰ। ਤਾਂ ਖੈਰ ਭਾਈ ਬਿਧੀ ਚੰਦ ਜੀ ਨੂੰ ਜਦੋਂ ਸਤਿਗੁਰਾਂ ਨੇ ਕਿਹਾ, ਭਾਈ ਸਾਹਿਬ ਨੇ ਹੁਕਮ ਮੰਨਿਆ, ਭੇਸ ਬਦਲਾ ਲਿਆ, ਬੁਰਕਾ ਜਿਹਾ ਪਾ ਲਿਆ, ਅੰਦਰ ਸ਼ਸਤਰ ਰੱਖ ਲਏ। ਹੁਣ ਮਹਾਰਾਜ ਦਾ ਬਚਨ ਕਮਾਉਣ ਜਾਣਾ ਸੀ, ਕਿਸੇ ਨਾ ਕਿਸੇ ਢੰਗ ਦੇ ਨਾਲ ਪੱਟੀ ਦੇ ਰਾਜੇ ਦੇ ਮਹਿਲਾਂ 'ਚ ਵੀ ਦਾਖਲਾ ਲੈ ਲਿਆ। ਮੈਂ ਗੱਲ ਬਿਲਕੁਲ ਸੰਖੇਪ 'ਚ ਕਰ ਰਿਹਾ। ਦੁਸ਼ਾਲੇ ਵੀ ਹਾਸਲ ਕਰ ਲਏ, ਤੇ ਜਦੋਂ ਦੁਸ਼ਾਲੇ ਹਾਸਲ ਕਰਕੇ ਭੱਜਣ ਲੱਗੇ ਨਾ, ਸਾਰੇ ਪਾਸੇ ਰੌਲਾ ਪੈ ਗਿਆ, ਕੋਈ ਏਡੇ ਕੀਮਤੀ ਦੁਸ਼ਾਲੇ ਚੋਰੀ ਕਰਕੇ ਲੈ ਜਾ ਰਹੇ ਆ। ਪਿੱਛੇ ਪੁਲਿਸ ਲੱਗ ਗਈ, ਸਿਪਾਹੀ ਲੱਗ ਗਏ। ਪੱਟੀ ਦੇ ਰਾਜੇ ਨੇ ਹੁਕਮ ਕੀਤਾ, ਪੱਟੀ ਦੇ ਸਾਰੇ ਸ਼ਹਿਰ ਦੇ ਆਉਣ ਜਾਣ ਵਾਲੇ ਦਰਵਾਜ਼ੇ ਮਿੰਟਾਂ ਸਕਿੰਟਾਂ ਦੇ ਵਿੱਚ ਬੰਦ ਕਰ ਦਿੱਤੇ ਗਏ, ਇਧਰੋਂ ਕੋਈ ਬਾਹਰ ਨਾ ਜਾਵੇ। ਭਾਈ ਬਿਧੀ ਚੰਦ ਜੀ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਦੁਸ਼ਾਲੇ ਹਾਸਲ ਕੀਤੇ ਨੇ, ਮਗਰ ਲੱਗੀ ਹੈ ਪੁਲਿਸ। ਹੁਣ ਲੋਕਾਂ ਨੂੰ ਕੋਈ ਥਾਂ ਲੱਭਦੇ, ਲੁਕਣ ਦੀ ਜਗ੍ਹਾ ਨਹੀਂ। ਇੱਕ ਭੜਪੂੰਜਾ ਸੀ, ਬਲਦੀ ਸੀ ਉਹਦੀ ਪੱਠੀ, ਉਹਦੇ ਕੋਲੋਂ ਪੁੱਛਦੇ ਨੇ ਕੋਈ ਜਗ੍ਹਾ ਹੈ? ਕਹਿੰਦਾ ਭਾਈ ਮੇਰੇ ਕੋਲ ਹੋਰ ਤੇ ਕੋਈ ਜਗ੍ਹਾ ਨਹੀਂ ਆ, ਬਲਦੀ ਕੋਈ ਪੱਠੀ ਹੈ ਜੀ। ਇਤਿਹਾਸ ਪੱਟੀ ਅੱਜ ਵੀ ਉਹ ਗੁਰਦੁਆਰਾ ਬਣਿਆ, ਮੈਂ ਆਪਣੇ ਕੋਲੋਂ ਕੋਈ ਸਟੋਰੀ ਬਣਾ ਕੇ ਨਹੀਂ ਸੁਣਾ ਰਿਹਾ, ਸਾਡਾ ਇਤਿਹਾਸ ਹੈ। ਭਾਈ ਸਾਹਿਬ ਕਹਿੰਦੇ ਪਿੱਛੇ ਪੁਲਿਸ ਲੱਗੀ, ਲੋਕਾਂ ਨੂੰ ਹੋਰ ਕੋਈ ਜਗ੍ਹਾ ਨਹੀਂ, ਬਲਦੀ ਕੋਈ ਪੱਠੀ, ਕਰਾਂ ਕੀ? ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਰਿਆ ਧਿਆਨ ਤੇ 2 ਸ਼ਬਦਾਂ ਦਾ ਜਾਪ ਕਰਨਾ ਸ਼ੁਰੂ ਕਰਤਾ। ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ, ਭਾਈ ਮਨੀ ਸਿੰਘ ਜੀ ਦੀ ਟਕਸਾਲ ਦੇ ਗੁਰਮੁਖਾਂ ਨੇ ਗੱਲ ਲਿਖੀ ਹੈ। ਕਹਿੰਦੇ 2 ਸ਼ਬਦ ਪੜ੍ਹਨੇ ਸ਼ੁਰੂ ਕਰਤੇ। ਪਹਿਲਾ ਸ਼ਬਦ ਪੜ੍ਹਦੇ ਨੇ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ।
सुन कै जम कै दूत नाए तेरे छड़ जाए, भौजल बिखम असगाह गुर शब्दी पार पाए, जिनको लगी प्यास अमृत से ही खाए, कल मैं एहो पुन गुण गोबिंद गाए, सबसे नौकर पाल संभाले साहे साए, व्यर्था कोई ना जाए जे आवे तो। एक आ शब्द पढ़ दे ते दूजा शब्द पढ़ दे, ताती बाओ ना लग गई पार ब्रह्म चौगिरद हमारे, दुख लगे ना सतगुर पूरा, जिन बनत बनाई राम नाम औखद दिया, एका लिव लाई राख लिए तिन रखण हार, सब ब्याद मिटाई कहो नानक किरपा भई, प्रभ भये सहाय। दूजा शब्द आ पढ़ दे ते धरिया ध्यान छेवें पातशाह दे चरणां दा। हुण बलदी होई भट्ठी च मारती छाल, ਮਾਰੀਏ ਛਾਲ ਬਲਦੀ ਹੋਈ ਭੱਠੀ ਦੇ ਵਿੱਚ ਉਸ ਗੁਰਸਿੱਖ ਨੇ ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾਉਣ ਵਾਸਤੇ ਨਿਕਲਿਆ, ਤੇ ਗੁਰੂ ਦੱਸੋ ਤੱਤੀ ਵਾ ਲੱਗਣ ਦੇਵੇਗਾ? ਆ ਸਾਡਾ ਇਤਿਹਾਸ ਹੈ। ਛੇਵਾਂ ਪਾਤਸ਼ਾਹ ਬੈਠਾ ਅਕਾਲ ਤਖਤ ਸਾਹਿਬ, ਇੱਕਦਮ ਮਹਾਰਾਜ ਉੱਠੇ ਸੰਗਤ ਵਿੱਚੋਂ ਤੇ ਸਿੱਖਾਂ ਨੂੰ ਕਹਿੰਦੇ ਸਾਡੇ ਸਰੀਰ ਦੇ ਉੱਤੇ ਪਾਣੀ ਦੀਆਂ ਗਾਗਰਾਂ ਭਰ ਭਰ ਕੇ ਪਾਈ ਚੱਲੋ। ਮਹਾਰਾਜ ਬੇਨਤੀ ਕਰਦੇ ਨੇ ਮਹਾਰਾਜ ਨੂੰ, ਸਿੱਖ ਮਹਾਰਾਜ ਅੱਜ ਇਹ ਕੀ ਚੋਜ? ਮਹਾਰਾਜ ਕਹਿੰਦੇ ਸਾਡੇ ਬਚਨਾਂ ਨੂੰ ਕਮਾਉਣ ਖਾਤਰ ਗਿਆ ਬਿਧੀ ਚੰਦ ਦੁਸ਼ਾਲੇ ਲੈਣ, ਮਗਰੇ ਪੁਲਿਸ ਲੱਗ ਗਈ, ਲੋਕਾਂ ਨੂੰ ਕੋਈ ਹੋਰ ਥਾਂ ਨਹੀਂ, ਉਹ ਸ਼ਬਦ ਦੇ ਨਾਲ ਜੁੜਿਆ, ਧਿਆਨ ਧਰ ਕੇ ਬਲਦੀ ਕੋਈ ਭੱਠੀ ਦੇ ਵਿੱਚ ਛਾਲ ਮਾਰ ਬੈਠਾ, ਸਾਡੇ ਉੱਤੇ ਤੁਸੀਂ ਪਾਣੀ ਦੀਆਂ ਗਾਗਰਾਂ ਪਾਈ ਚੱਲੋ, ਅਸੀਂ ਆਪਣੇ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦੇਣੀ। ਸੋਨਿਹਾਲ ਸਤਿ ਸ੍ਰੀ ਅਕਾਲ। ਤੇ ਕਈ ਪਿਆਰ ਵਾਲਿਆਂ ਨੇ ਆ ਵੀ ਲਿਖਿਆ ਜ਼ਿਕਰ, ਜਦੋਂ ਉਹਨਾਂ ਨੇ ਦੋ ਸ਼ਬਦਾਂ ਦੇ ਤਾਂ ਜਾਪ ਕੀਤੇ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ, ਇੱਕਦਮ ਬੱਦਲ ਆ ਗਏ। ਹੁਣ ਬੱਦਲ ਵੀ ਤੇ ਉਹਦੇ ਹੁਕਮ 'ਚ ਨੇ ਨਾ, ਸਾਡਾ ਗੁਰੂ ਰੱਬ ਏ, ਨਿਰੰਕਾਰ ਏ, ਜੋ ਮਰਜ਼ੀ ਕਰ ਸਕਦਾ। ਹੁਣ ਬੱਦਲ ਜਦੋਂ ਆਏ, ਬੱਦਲਾਂ ਦੇ ਨਾਲ ਸਭ ਪਾਸੇ ਹਨੇਰਾ, ਉਸ ਤੋਂ ਬਾਅਦ ਵਰਖਾ ਇੱਕਦਮ ਹੋਣੀ ਸ਼ੁਰੂ ਹੋ ਗਈ, ਵਰਖਾ ਦੇ ਨਾਲ ਉਹ ਬਲਦੀ ਕੋਈ ਅੱਗ ਵੀ ਠੰਡੀ ਹੋਈ, ਤੇ ਜਦੋਂ ਬੱਦਲਬਾਰੀ ਕਰਕੇ ਸਭ ਪਾਸੇ ਹਨੇਰਾ ਹੋਇਆ ਤੇ ਭੱਜਣ 'ਚ ਵੀ ਕਾਮਯਾਬ ਹੋਏ ਨੇ। ਮੇਰੇ ਕਹਿਣ ਦਾ ਇਸ਼ਾਰਾ ਸਮਝੋ, ਜਿਹੜੀ ਮੈਂ ਗੱਲ ਕਰਨੀ ਚਾਹ ਰਿਹਾ ਉਹਨੂੰ ਪਕੜੀਏ ਕਿ ਪਿਆਰਿਓ ਸ਼ਬਦ ਦੇ ਨਾਲ ਜੁੜੋ, ਬਾਣੀ ਨਾਲ ਜੁੜੋ, ਗੁਰੂ ਦੇ ਬਚਨਾਂ ਨਾਲ ਜੁੜੋ, ਗੁਰੂ ਦੇ ਬਚਨਾਂ ਨੂੰ ਕਮਾਓ, ਆਏ ਹੋਏ ਗੁਰਸਿੱਖਾਂ ਦਾ ਸਤਿਕਾਰ ਆਦਰ ਮਾਣ ਕਰੋ। ਪਰ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਨੇ ਨਾ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਇਹ ਵੀ ਪੜ੍ਹਾਈ ਹੈ, ਜੋ ਦੀਸੇ ਗੁਰਸਿੱਖੜਾ ਤੇ ਨਿਵ ਨਿਵ ਲਾਗੋਂ ਪਾਏ ਜਿਉ, ਇਹ ਵੀ ਪੜ੍ਹਾਈ ਹੈ। ਪਰ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਨੇ ਨਾ ਇਹ ਚੀਜ਼ ਨਹੀਂ ਭੁੱਲਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਮੇਰੀ ਬੇਨਤੀ ਸ਼ਬਦ ਨਾਲ ਜੋੜੀਏ, ਸ਼ਬਦ ਦੀ ਕਮਾਈ ਕਰਿਆ ਕਰੋ, ਬਾਣੀ ਪੜੋ, ਸਿਮਰਨ ਕਰੋ। ਕੀਰਤਨ ਦੀ ਸਮਾਪਤੀ ਕਰ ਰਹੇ ਆ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਤੇ ਇੱਕ ਬੇਨਤੀ ਹੈ ਬੜੀ ਜ਼ਰੂਰੀ, ਇੱਕ ਪ੍ਰੋਗਰਾਮ ਹੁੰਦਾ ਜਿਸ 'ਚ ਮੈਂ ਕਹਿੰਦਾ ਕਿਸੇ ਪਰਿਵਾਰਕ ਮੈਂਬਰ ਨੂੰ ਛੁੱਟੀ ਨਹੀਂ, ਉਹ ਰਹਿਣ ਸਭਾਈ ਆ ਰਹੀ 10 ਸਤੰਬਰ ਦੀ, ਮਾਤਾ ਕੌਲਾਂ ਜੀ ਦੇ ਦਰਬਾਰ ਸਾਹਿਬ ਤੋਂ ਪੈਦਲ 2-3 ਮਿੰਟਾਂ ਦਾ ਰਾਹ ਹੈ। ਇਸ ਵਾਰੀ ਰਹਿਣ ਸਭਾਈ 9 ਵਜੇ ਸ਼ੁਰੂ ਹੋ ਜਾਣੀ, 3:30 ਸਮਾਪਤੀ, 7 ਵਜੇ ਪਹੁੰਚਣਾ, ਲੰਗਰ ਪ੍ਰਸ਼ਾਦ ਛਕ ਕੇ ਉੱਥੇ ਬਹਿ ਜਾਣਾ। ਤੇ ਇਸ ਵਾਰੀ ਇੱਕ ਵਿਸ਼ੇਸ਼ ਚੀਜ਼ ਹੈ, ਦਾਸ ਦਾ ਬੇਟਾ ਮੇਰਾ ਨਹੀਂ ਤੁਹਾਡਾ ਹੀ ਬੱਚਾ ਹਰਸਹਿਜ ਸਿੰਘ, ਉਹਦੀ ਦਸਤਾਰਬੰਦੀ ਵੀ ਰੱਖ ਦਿੱਤੀ ਹੈ ਉਸ ਦਿਨ, ਦਸਤਾਰ ਸਜਾਉਣ ਦਾ ਵੀ। ਤੇ ਇਹ ਮੈਂ ਬੇਨਤੀ ਕਰਦਾ, ਤੁਸੀਂ ਪਰਿਵਾਰਕ ਮੈਂਬਰ ਹੋ, ਇੱਕ ਨੂੰ ਮੈਂ ਫੋਨ ਤੇ ਕਰ ਨਹੀਂ ਸਕਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਹੁੰਦਾ ਮਹਾਰਾਜ ਜੀ ਦੀ ਮਿਹਰ ਨਾਲ। ਮੇਰਾ ਇਹ ਪਰਸਨਲ ਇਨਵੀਟੇਸ਼ਨ ਹੁਣੇ ਹੀ ਸਮਝ ਲਓ। ਹੱਥ ਜੋੜੇ ਨੇ ਦੋਵੇਂ ਜੰਮੂ ਵਾਲਿਓ, ਅੱਜ ਜਿੰਨੇ ਕ ਬੈਠੇ ਹੋ ਨਾ, ਤੁਸੀਂ ਤੇ ਆਇਓ, ਪੰਜਾਂ ਨੂੰ ਨਾਲ ਲੈ ਕੇ ਆਇਓ। ਜਿਨ੍ਹਾਂ ਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ ਨਾ, ਗੱਡੀਆਂ ਗੁੱਡੀਆਂ ਆਪੇ ਕਰ ਲਿਓ, ਸੰਗਤ ਨੂੰ ਨਾਲ ਲੈ ਕੇ ਆਉਣਾ ਹੈ। ਉਸ ਦਿਨ ਤੁਹਾਡੇ ਬੱਚੇ ਦੀ ਦਸਤਾਰਬੰਦੀ ਵੀ ਹੈ ਤੇ ਸਭ ਨੇ ਦਰਸ਼ਨ ਦੇਣੇ ਹੀ ਨੇ। ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਮੀਂਹ ਦਾ ਹੋਵੇ, ਹਨੇਰੀ ਦਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਸਿਹਤ ਥੋੜੀ ਢਿੱਲੀ ਮੱਠੀ ਵੀ ਹੋਵੇ ਨਾ ਤਾਂ ਵੀ ਆ ਜਿਓ, ਰਿਪੇਅਰ ਆਪੇ ਬਾਬੇ ਨੇ ਕਰਕੇ ਤੋਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮ। ਸੱਚੀ ਗੱਲ, ਆ ਸਰੀਰ ਹੈ, ਸੁੱਖ ਦੁੱਖ ਚੱਲਦੇ ਨੇ, ਕਦੀ ਗੋਡੇ ਪੀੜ ਹੋ ਗਏ, ਕਦੀ ਸਿਰ ਪੀੜ, ਆ ਕੋਈ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਹਦੇ ਕਰਕੇ ਅਸੀਂ ਨੇਮ ਤੋੜ ਦਿੰਨੇ। ਉਹ ਗੁਰਸਿੱਖਾਂ ਨੇ ਤੇ ਨੇਮ ਰੰਬੀਆਂ ਦੇ ਨਾਲ ਜਦੋਂ ਖੋਪੜੀਆਂ ਲੱਥ ਰਹੀਆਂ ਉਦੋਂ ਨਹੀਂ ਤੋੜੇ ਹੈ ਜੀ। ਅਸੀਂ ਨਿੱਕੀ ਜੀ ਸਿਰ ਪੀੜ ਹੁੰਦੀ ਤੇ ਕਹਿੰਦੇ ਚੱਲ ਛੱਡ ਯਾਰ, ਨੇਮ ਕੀ ਕਰਨ। ਇਦਾਂ ਨਹੀਂ, ਬਾਬਾ ਪਰਚਾ ਨਾ ਪਾਵੇ, ਇਮਤਿਹਾਨ ਨਾ ਲਵੇ, ਇਮਤਿਹਾਨਾਂ ਚੋਂ ਫੇਲ ਆ। ਪਰ ਇਹ ਮੈਂ ਸਹਿਜ ਇੱਕ ਗੱਲ ਕਰ ਰਿਹਾ ਹੈ ਜੀ। ਅੱਛਾ, 7 ਬਚਨ ਮੈਨੂੰ ਵਾਰ-ਵਾਰ ਹੁਕਮ ਲਾ ਰਹੇ ਨੇ, ਬੱਚਿਆਂ ਨੇ ਗਾਇਆ ਮੇਰੇ, ਹਰਸਿਫਤ ਕੌਰ ਬੇਟੀ ਨੇ, ਹਰਸਹਿਜ ਸਿੰਘ ਸੁਣਿਆ ਨਾ ਸਭ ਨੇ। ਹਾਂ,
ਤੇ ਇਹ YouTube ਤੇ ਰਿਲੀਜ਼ ਕੀਤਾ ਹੋਇਆ ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਇਹ ਮੇਰੇ ਲਿਖੇ ਹੋਏ ਬੋਲ ਨੇ ਤੇ ਇਹ ਬੱਚਿਆਂ ਨੇ ਗਾਏ, ਨਾਲ ਮੈਂ ਵੀ ਗਾਇਆ। ਸੰਗਤਾਂ ਬਹੁਤ ਪਿਆਰ ਕਰ ਰਹੀਆਂ। ਹਫ਼ਤਾ ਕੁ ਹੋਇਆ ਸੀ ਰਿਲੀਜ਼ ਕੀਤਾ ਤੇ ਤੁਹਾਡਾ ਹੁਕਮ ਲੱਗਿਆ, ਲੇਟ ਤੇ ਨਹੀਂ ਹੋ ਰਹੇ ਹੈ? ਵੈਸੇ ਜੇ ਇੱਕ ਗੱਲ ਮੰਨ ਲਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਤੁਸੀਂ YouTube ਤੇ ਸੁਣ ਲਿਓ। ਆਓ ਜੀ, ਬੜੇ ਪਿਆਰ ਦੇ ਵਿੱਚ ਜੋ ਸੰਗਤ ਦਾ ਹੁਕਮ ਸਥਾਈ ਤੇ ਇੱਕੋ ਹੀ ਅੰਤਰਾ ਮੈਂ ਪੜਾਂਗਾ, ਬਾਕੀ ਸੁਣ ਲੈਣਾ ਤੁਸੀਂ। ਇਹ ਲਿਖੇ ਹੋਏ ਬੋਲ ਨੇ ਸਾਡੇ ਤੇ ਸੰਗਤਾਂ ਬਹੁਤ ਪਿਆਰ ਕਰ ਰਹੀਆਂ। ਬੱਚਿਆਂ ਦੀ, ਮੇਰੇ ਬੱਚਿਆਂ ਨੇ, ਮੇਰੇ ਨਹੀਂ ਤੁਹਾਡੇ ਬੱਚਿਆਂ ਨੇ ਗਾਇਆ। ਸੁਣਿਓ ਵੀ YouTube ਤੇ ਸ਼ੇਅਰ ਵੀ ਜ਼ਰੂਰ ਕਰਿਓ। ਪੜਿਓ ਜੀ ਪਿਆਰ ਨਾਲ। ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਬੋਲੋ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਬਾਬਾ ਦੀਪ ਸਿੰਘ ਮੇਰੇ ਪਿਤਾ, ਬਾਬਾ ਦੀਪ ਸਿੰਘ ਮੇਰੇ ਪਿਤਾ ਤੇਰੇ ਬਿਨ ਰੁਲ ਜਾਾਂਗੇ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਪਾਉ ਤਰਲਾ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਪਿਤਾ ਬਾਜ ਬੱਚਿਆਂ ਨੂੰ ਹੋਰ ਕਿਹੜਾ ਪੁੱਛਦਾ, ਪਿਓ ਤੋਂ ਬਿਨਾ ਨਹੀਂ ਕੋਈ ਪੁੱਛਦਾ। ਸੱਚੀ ਗੱਲ ਏ। ਚਾਚੇ ਤਾਇਆਂ ਦਾ ਸਤਿਕਾਰ, ਪਰ ਜੋ ਪਿਓ ਨਾਲ ਪਿਆਰ ਬੱਚੇ ਦਾ ਹੱਕ ਜਤਾ ਲੈਂਦੇ, ਦੂਜਿਆਂ ਨਾਲ ਥੋੜੀ ਜਤਾਉਂਦੇ। ਤੂੰ ਹੀ ਤੇ ਮੇਰਾ ਪਿਓ ਹੈ ਨਾ, ਮੈਂ ਵੀ ਤੇਰੇ ਕੋਲ ਹੀ ਸਭ ਕੁਝ ਮੰਗਣਾ ਹੈ। ਪਿਤਾ ਬਾਜ ਬੱਚਿਆਂ ਨੂੰ ਹੋਰ ਕਿਹੜਾ ਪੁੱਛਦਾ, ਤੇਰੇ ਬਿਨਾਂ ਲਵਾਂ ਨਾ ਮੈਂ ਸਾਹ ਕਦੇ ਸੁੱਖ ਦਾ, ਸਾਨੂੰ ਚਰਨਾਂ 'ਚ ਦੇ ਉਥਾਂ ਤੇਰੇ ਬਿਨ ਰੁਲ ਜਾਾਂਗੇ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਬਾਬਾ ਦੀਪ ਸਿੰਘ ਮੇਰੇ ਪਿਤਾ ਤੇਰੇ ਬਿਨ ਰੁਲ ਜਾਾਂਗੇ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ। ਸਾਰੇ, ਸਾਡੀ ਕਦੇ ਨਾ ਛੱਡਿਓ ਬਾਂਹ ਤੇਰੇ ਬਿਨ ਰੁਲ ਜਾਾਂਗੇ, ਤੇਰੇ ਬਿਨ ਰੁਲ ਜਾਾਂਗੇ, ਤੇਰੇ ਬਿਨ ਰੁਲ ਜਾਾਂਗੇ। ਕੀਰਤਨ ਦੀ ਸਮਾਪਤੀ ਕਰ ਰਹੇ। ਬਾਕੀ ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਹੋਰਨਾਂ ਨੂੰ ਵੀ ਪ੍ਰੇਰਨਾ ਕਰਿਓ। ਇਹ ਸੁਣ ਲੈਣਾ, ਸਾਡੀ ਕਦੇ ਨਾ ਛੱਡਿਓ ਬਾਂਹ, ਉਹਦੇ ਤੇ ਜਾ ਕੇ। ਸੰਗਤ ਨੂੰ ਪਤਾ ਹੈ ਜਿਹੜੀਆਂ ਸੇਵਾਵਾਂ ਚੱਲ ਰਹੀਆਂ, ਰਾਮ ਤੀਰਥ ਰੋਡ ਆ ਜਾਓ, ਆਪਣੀਆਂ ਅੱਖਾਂ ਨਾਲ ਵੇਖੋ। ਜਿਹੜੇ ਜਾਂਦੇ ਉਹਨਾਂ ਨੂੰ ਬੜੀ ਸ਼ਾਂਤੀ ਮਿਲਦੀ। ਬਸ 1 ਮਿੰਟ ਮੈਂ ਲੈਣਾ, ਉਸ ਤੋਂ ਬਾਅਦ ਆਨੰਦ ਸਾਹਿਬ ਪੜ੍ਹਨ ਲੱਗਿਆ। ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ। CBSE ਸਕੂਲਾਂ 'ਚ ਤੁਹਾਨੂੰ ਪਤਾ ਕਿੰਨੀ ਫੀਸ ਹੁੰਦੀ, ਕਿੰਨੇ ਦਾਖਲੇ। ਆਪਾਂ ਨੋਰਮਲ ਜੀਆਂ ਰੱਖੀਆਂ ਤੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਤੇ ਦੁਨਿਆਵੀ ਵੀ CBSE ਸਕੂਲ 'ਚ। ਔਰ ਇਸ ਤੋਂ ਇਲਾਵਾ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਸਵੇਰੇ 11 ਤੋਂ 4 ਲੰਗਰ ਚੱਲਦਾ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਕਦੀ ਕਿਤੇ ਕਦੀ ਕਿੱਥੇ, ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਿਆਂ ਦੀ ਪਰਚੀ 'ਚ ਉਹ ਡਾਕਟਰ ਵੇਖਦੇ ਜਿਹੜੇ ਆਪਣੀ ਕਲੀਨਿਕ 'ਚ 200, 300, 400 ਵੀ ਲੈਂਦੇ ਨੇ, ਨਾਲ 2 ਦਿਨ ਦੀ ਦਵਾਈ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਉੱਥੇ 30 ਦੀ ਦਿੱਤੀ ਜਾਂਦੀ। ਆ ਕੇ ਕਦੀ ਵੇਖੋ ਲੱਗੇ ਹੋਏ ਆ ਯੂਨਿਟ ਜਦੋਂ ਚੱਲਦੇ ਹੁੰਦੇ ਨਾ, ਆ ਕੇ ਕਿਸੇ ਵੀ ਟਾਈਮ ਵੇਖ ਲਓ। ਮਹਾਰਾਜ ਜੀ ਦੀ ਮਿਹਰ ਨਾਲ ਮੈਂ ਖੁੱਲਾ ਸਦਾ ਰੋਜ਼ ਹੀ ਦੇਣਾ ਸੰਗਤ ਨੂੰ, ਆ ਜਾਇਆ ਕਰੋ। ਇਸ ਤੋਂ ਇਲਾਵਾ ਉੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦਿੱਤਾ ਜਾਂਦਾ ਹੈ। ਪਿਤਾ ਜੀ ਦੀ ਮਿਹਰ ਦਾ ਸਦਕਾ ਉੱਥੇ ਹੀ ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਮਤ ਦਾ, ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ। ਬੱਚੇ ਕੀਰਤਨ ਕਰਦੇ ਨੇ, ਹੁਣ ਬੱਚੇ ਸਹਿਜ ਪਾਠ ਕਰਨ ਲੱਗ ਪਏ ਨੇ। ਇਹ ਸਭ ਕੁਝ ਉੱਥੇ ਬਿਲਕੁਲ ਨਿਸ਼ਕਾਮ ਚੱਲ ਰਿਹਾ।
ਬੱਚਿਆਂ ਨੂੰ ਘੋੜਸਵਾਰੀ ਵੀ ਨਾਲ, ਆਪਣਾ ਜਿਮ ਦਾ ਪ੍ਰਬੰਧ ਵੀ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਾਈਆਂ ਜਾ ਰਹੀਆਂ ਕਿ ਬੱਚੇ ਸਮੇਂ ਦੇ ਵੀ ਹਾਣੀ ਬਣਨ। ਤੇ ਇਹ ਸੇਵਾਵਾਂ ਅਜੇ ਚੱਲ ਰਹੀਆਂ, ਕੁੰਭ ਚੱਲ ਰਿਹਾ। ਦੂਜਾ ਯੂਨਿਟ ਦਿੱਤਾ ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਉਹ ਸਾਰੀ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਈ ਉੱਥੇ, ਜਿਸ ਜਗ੍ਹਾ ਤੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਤੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਤੇ ਗੁਰਦੁਆਰਾ ਸਾਹਿਬ ਵੀ। ਇਹ ਦੂਜਾ ਯੂਨਿਟ ਨਾਲ ਸ਼ੁਰੂ ਹੋਇਆ। ਤੀਜਾ ਯੂਨਿਟ ਦੇਤਾ ਤੁਹਾਡੇ ਇਹ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ। ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਅੱਡਾ ਗੋਪਾਲਪੁਰਾ ਆਉਂਦਾ ਕੱਥੂ ਨੰਗਲ ਤੋਂ ਬਾਅਦ, ਸੜਕ ਦੇ ਉੱਤੇ ਮੇਨ ਰੋਡ ਦੇ ਉੱਤੇ ਜਗ੍ਹਾ ਦਿੱਤੀ ਮਹਾਰਾਜ ਜੀਆਂ ਨੇ, ਜਿੱਥੇ ਸਕੂਲ ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। ਦੋ ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਣਾ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰਦੇ ਹੋ ਪਰ ਹੁਣ ਟੌਪ ਕਲਾਸ, ਪਰ ਤੁਹਾਨੂੰ ਅੱਗੇ ਵਧਣ ਤੋਂ ਫਿਰ ਕੋਈ ਰੋਕ ਨਹੀਂ ਸਕੇਗਾ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ, 2500 ਰੁਪਏ ਇੱਕ ਗਜ ਦੀ ਸੇਵਾ, ਕੋਈ ਕਰਨਾ ਚਾਹਵੇ ਕਰ ਸਕਦਾ। ਇੱਕ 2 2 5 5 ਗਜ ਦੀ ਸੇਵਾ, ਜਿਹਦੇ ਅੰਦਰੋਂ ਜਿਵੇਂ ਬਾਜ ਆਵੇ। ਤੇ ਦੂਜੀ ਗੱਲ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਤੇ ਰੋਜ਼ ਨੰਬਰ ਚੱਲਦੇ ਨੇ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ 100 500 1000 10000 ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਉਸ ਮੁਤਾਬਕ ਪੱਕੇ ਡੋਨਰ ਬਣੋ, ਤਾਂ ਜੋ ਜਿਹੜੇ ਮੈਂ 113 ਯੂਨਿਟ ਕਹਿਣਾ ਇਹ ਡਬਲ ਟ੍ਰਿਪਲ ਕੰਮ ਹੋ ਜਾਏ। ਤੁਹਾਡੇ ਸਹਿਯੋਗ ਤੋਂ ਬਿਨਾਂ ਨਾ ਕੁਝ ਹੋਇਆ ਨਾ ਕੁਝ ਹੋਣਾ। ਤੁਸੀਂ ਸਭ ਕੁਝ ਕਰ ਰਹੇ ਹੋ, ਮੂਹਰੇ ਮੈਨੂੰ ਲਾਤਾ ਪਰ ਕਰ ਤੁਸੀਂ ਰਹੇ ਹੋ। ਤੇ ਇਹ ਸਭ ਨੂੰ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣੋ। ਗੁਰੂ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 98759 09004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।